ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਦਰਾਗਾਸਾ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ। ਜਿਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ। ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਭਰੀ ਸੁ ਕਹੀਐ। ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ। ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਲਖੀਸਰੇ। ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਨੀਆ ਮਨਮੋਹਨ ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨੁ ਪਾਏ ਤੇਰੇ 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ। ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ। ਘਰ ਘਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਪਾਵਨ। ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ। ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ। ਅਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿਨ ਰਜ਼ਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਕੋਇ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਨ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੈ ਕਾਟ ਨਾ ਜਾਏ। ਨਾ ਹੋ ਮਰੈ ਨਾ ਹੋਵੈ ਸੋਗ ਦੇਂਦਾ ਰਹਿ ਨਾ ਚੁਕੈ ਭੋਗ। ਗੁਣ ਇਹੋ ਹੁਰ ਨਾਹੀ ਕੋਏ
ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕਿਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰ ਦੇਵ ਮੋਕੋ, ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੇ ਜੰਤੂ ਪਾਏ, ਤਾਂ ਕਾਰਜ ਕੇ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਬੰਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਊਡੇ ਊਡਿਆ ਵੈਸੈ ਕੋਸਾਂ, ਤਿਸ ਪਾਛੈ ਵਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਿ ਅਗਮ ਅਗਮ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਬਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਬ ਤਾਪੈ ਜਪੇ ਬੇਅੰਤਾ। ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ।
ਸੇ ਭਗਤ ਭਲੇ ਜਨ ਨਾਨਕ ਜੀ। ਜੋ ਪਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ। ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਪਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰਣ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋ ਪਗਨੀ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਵਿਓ ਵਾਚ ਬੇਨਤੀ ਚੋਪਈ ਪਾਤਸ਼ਾਹ ਦਸਵੀਂ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਬੂ, ਆਪ ਹਾਥ ਦੇ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਬੈਰਨ ਕੋ ਆਏ ਸੰਘਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਧਾਰੀਐ, ਚੁਨ ਚੁਨ ਛਤਰ ਹਮਾਰੇ ਮਾਰੀਐ। ਆਪ ਹਾਥ ਦੇ ਮੁਝੇ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸ ਤੁਜਿਉ ਕਰਿਓ ਰੱਛਾ। ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੀਉ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਬਨ ਕਾਲ ਜੋਗੀ ਸ਼ਿਵ ਕੀਓ, वेद राज ब्रह्मा जूथियो। जबन काल सब लोग सवारा, नमस्कार है ताए हमारा। जबन काल सब जगत बनायो, देव दैंत जछन उपजायो। आद अंत एक अवतारा, सोई गुरु समझियो हमारा। नमस्कार तिसी को हमारी, सकल प्रजा जिन आप सवारी। शिवकन को शिवगुण सुख दियो, शात्रन को पलमो बद कियो। घाट घट के अंतर की जानत, भले बुरे की पीर पछानत। चींटी ते कुंचरिया स्थूला, सब पर कृपा दृष्ट कर फूला। संतन दुख पाए ते दुखी,
सुख पाए साधन के सुखी। एक एक की पीर पछाणै, घट घट के पट पट की जानै। जब उद करख करा करतारा, प्रजा धरत तब देह अपारा। जब या करख करत हूँ कब हूँ, तुम मैं मिलत दे तर सब हूँ। जेते बदन श्रेष्ठ सब धारै, आप अपनी बूझ उचारै। तुम सब ही ते रहत निरालम, जानत वेद पेद अरियालम। निरंकार निर्विकार निर्लंब, आद अनील अनाद असंभ। ताका मूड़ उचारत भेदां, जाको पेब न पावत बेदां। ताको कर पाहन अनुमानत, महामूड़ कस पेद न जानत। महादेव को कहत सदा शिव, निरंकार का चिन्हत नह पिव। आप अपनी बुध है जेती, बरनत पिन पिन तोहे तेती। तुमरा लखा न जाए पसारा, कह बिद सजा प्रथम संसारा। एकै रूप अनूप स्वरूपा, रंख प्यो राव के पूपा। अंडज जेरज सेतज कीनी, उतबुज खान बहुरच दीनी। कहो फुल राजा हो बैठा, कहो सिमट प्यो शंकरी कैठा। सगरी श्रेष्ठ दिखाए चंपव, आद जुगाद स्वरूप स्वयंभव। अब रक्षा मेरी तुम करो, सिख उबार असिख संगरो। दुष्ट जिते उठवद उत्पाता, सकल मलेश करो रणकाता। जे अस्तु तब शरणी परे, तिनके दुष्ट दुखित है मरे। पुरख जवन पग परे तिहारे, तिनके तुम संकट सब टारे। जो कल को एक बार त्याए हैं, ताके काल निकट नहीं आए हैं। रक्षा होए ताए सब काला, दुष्ट अरिष्ट टरे तत्काला। कृपा दृष्ट तन जाए ने हर हो, ताके ताप तनक मोह हर हो। रिद्ध सिद्ध कर्मो सब होई, दुष्ट छा छव सकै ना कोई। एक बार जिन तुम्हें संबारा, काल फांसते ताहे उबारा। जिन नर नाम तिहारो कहा, दर्द दुष्ट दोख ते रहा। खड़ग केत में शरण तिहारी, आप हाथ दे लेहो उबारी। सर्ब ठोर मोह सहाई, दुष्ट दोख ते लेहो बचाई। सवैया पाए गहे जब ते तुमरे, तब ते को आँख तरे नहीं आन्यो। राम रहीम पुराण कुरान, अनेक है मत एक ना मान्यो। सिमरत शास्त्र वेद सवै बो, भेद कह हम एक ना जान्यो। श्री असपान कृपा तुमरी कर, मैं ना कहियो सब तोहे बखानियो। दोहरा सगल द्वार को छाड़ कै, गहियो तुहारो द्वार। बाहें गहे की लाज आस, गोबिंद दास तुहार। राम कली महला तीजा आनंद। एक ओंकार सतगुरु प्रसाद। आनंद पिया मेरी माए, सतगुरु मैं पाया। सतगुर तां पाया सहज सेती, मन वजियां वादाइयां। राग रतन परवार परियां, शब्द गावने आईयां। शब्दो तां गावो हरि केरा, मन जिनी वसाया। कह नानक आनंद होआ, सतगुरु मैं पाया। ए मन मेरेया तू सदा रहो हर नाले। हर नाल रहो तू मन मेरे, दुख सब विसारना। अंगीकार ओ करे तेरा कारज सब सवारना। सब नागला समरथ स्वामी, सो क्यों मनो विसारे। कह नानक मन मेरे, सदा रहो हर नाले। साचे साहिबा क्या नहीं कर तेरै, घर तां तेरै सब किश है, जिस ते सो पावे। सदा सिफत सलाह तेरी, नाम मन वसावे। नाम जिन कै मन वसिया, वाजे शब्द कनेरे। कह नानक सच्चे साहिब, क्या नहीं कर तेरै। साचा नाम मेरा आधारो, साच नाम आधार मेरा। जिन भुखां सब गवाइयां, कर सात सुख मन आए वसिया।
ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁ ਜਿਨ ਕੋਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਿਆਦਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖੁਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਅਗਲਾ ਪ੍ਰੋਗਰਾਮ ਗੁਰੂ ਘਰ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਜੀ ਹੋਠੀ ਹੋਰਾਂ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਹੋਣਾ ਪਾਸੋਂ ਸੋਦਾ ਰਹਿ ਰਾਸ ਜੀ ਦੀ ਪਵਿੱਤਰ ਬਾਣੀ ਸਰਵਣ ਕੀਤੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਨੂੰ ਗੁਰੂ ਘਰ ਦਾ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ, ਉਹ ਤਕਰੀਬਨ ਅੱਧੇ ਘੰਟੇ ਵਾਸਤੇ ਆਪ ਜੀ ਨੂੰ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। 2-3 ਅਨਾਉਂਸਮੈਂਟਾਂ ਨੇ ਗੁਰੂ ਪਿਆਰੀ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਕਿ ਆਪ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦਾ ਉਦਘਾਟਨ ਜੋ ਹੈ ਉਹ 7 ਜੁਲਾਈ ਦਿਨ ਐਤਵਾਰ ਨੂੰ ਹੋ ਰਿਹਾ ਹੈ, ਔਰ 5 ਜੁਲਾਈ ਸ਼ੁੱਕਰਵਾਰ ਨੂੰ ਸਮੁੱਚੀਆਂ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਐਤਵਾਰ ਪਾਏ ਜਾਣਗੇ। ਉਹਨਾਂ ਤੋਂ ਉਪਰੰਤ ਵੱਖ-ਵੱਖ ਰਾਗੀ ਜਥੇ ਕਥਾਵਾਚਕ ਆਪ ਜੀ ਨੂੰ ਇਲਾਹੀ ਬਾਣੀ ਦੇ ਕੀਰਤਨ ਕਥਾ ਸਰਵਣ ਕਰਾਉਣਗੇ, ਔਰ ਨਾਲ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਕੈਲੀਫੋਰਨੀਆ ਦੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਉਹ ਇਸ ਗੁਰੂ ਘਰ ਵਿਖੇ ਆਪ ਜੀ ਦੇ ਰੂਬਰੂ ਹੋਣਗੀਆਂ। ਆਪ ਜੀ ਨੂੰ ਬੇਨਤੀ ਹੈ ਕਿ 7 ਜੁਲਾਈ ਨੂੰ ਹਮ ਹਮਾ ਕੇ ਸਮੇਤ ਪਰਿਵਾਰਾਂ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵਿਖੇ ਪਹੁੰਚੋ। ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ। ਦੂਸਰੀ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਜਥੇ ਤੋਂ ਬਾਅਦ ਸਾਡੇ ਪਾਸ ਸਾਡੀ ਕੌਮ ਦੇ ਵਿਦਵਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਨੇ 1 ਮਹੀਨਾ ਲਗਾਤਾਰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਕਥਾ ਕੀਤੀ ਹੈ, ਔਰ ਪਿਛਲੇ 2 ਹਫ਼ਤੇ ਤੋਂ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵਿਖੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ, ਗੁਰੂ ਵਿਚਾਰ ਦੇ ਨਾਲ ਜੋੜ ਰਹੇ ਨੇ।
ਇਹਨਾਂ ਦੇ ਅਸੀਂ ਅਤੀ ਧੰਨਵਾਦੀ ਹਾਂ, ਕਿਉਂਕਿ ਬਹੁਤ ਘੱਟ ਸਮੇਂ ਮਿਲਦੇ ਨੇ ਜਦੋਂ ਕੌਮ ਦੇ ਇਹੋ ਜਿਹੇ ਵਿਦਵਾਨ ਸਾਡੀਆਂ ਸੰਗਤਾਂ ਦੇ ਵਿੱਚ ਆ ਕੇ, ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਭਇਓ, ਜਿਸ ਕਾ ਸਭ ਸੁਧਾਰੋ, ਜੇ ਕੋ ਖਾਵੇ ਜੇ ਕੋ ਪਹੁੰਚੇ, ਤਿਸ ਕਾ ਹੋਏ ਉਧਾਰੋ। ਸਾਨੂੰ ਗੁਰੂ ਸਾਹਿਬ ਕਹਿ ਕੇ ਗਏ ਨੇ ਕਿ ਆਓ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸਾਰੀਆਂ ਸੋਚ ਵਿਚਾਰ ਸੱਚ ਪਾ ਕੇ ਗਏ ਨੇ। 239 ਸਾਲ ਦਾ ਸਮਾਂ ਸਾਡੇ ਗੁਰੂਆਂ ਨੇ, ਪੀਰਾਂ ਪਕੰਬਰਾਂ ਨੇ ਲਾ ਕੇ ਸਾਡੇ ਜੀਵਨ ਦਾ ਆਧਾਰ, ਅਸੀਂ ਆਪਣੇ ਜੀਵਨ ਨੂੰ ਕਿਵੇਂ ਜਿਉਣਾ ਹੈ, ਕਿਵੇਂ ਸਾਡੇ ਸੁਭਾਅ ਦੇ ਵਿੱਚ ਤਬਦੀਲੀ ਆਵੇ, ਕਿਵੇਂ ਅਸੀਂ ਸਮਾਜ ਦੇ ਵਿੱਚ ਸਿਆਣੇ ਹੋ ਕੇ ਵਿਚਰ ਸਕੀਏ। ਇਹੋ ਜਿਹੀਆਂ ਵਿਚਾਰਾਂ ਜਿਹੜੇ ਭਾਈ ਸਾਹਿਬ ਨੇ ਬਹੁਤ ਹੀ ਉਹਨਾਂ ਦੀਆਂ ਗੰਢਾਂ ਖੋਲ੍ਹ ਸੰਗਤਾਂ ਨੂੰ ਦੱਸਦੇ ਨੇ। ਸੋ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹੋ ਜਿਹੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਦੀ ਦਾਤ ਬਖਸ਼ੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦੇ ਉਦਘਾਟਨ ਤੋਂ ਬਾਅਦ ਇਹੋ ਜਿਹੇ ਵੀਰ ਜਿਹੜੇ ਕਥਾਵਾਚਕ ਨੇ, ਰਾਗੀ ਢਾਡੀ ਸਾਡੇ ਵੀਰ ਨੇ, ਉਹ ਇਸ ਗੁਰੂ ਘਰ ਵਿਖੇ ਸੰਗਤਾਂ ਨੂੰ ਆ ਕੇ ਗੁਰਬਾਣੀ ਰਾਹੀਂ, ਕਥਾ ਰਾਹੀਂ, ਜਸ਼ੀਲੀਆਂ ਵਾਰਾਂ ਰਾਹੀਂ ਆਪ ਜੀ ਨੂੰ ਨਿਹਾਲ ਕਰਨਗੇ। ਔਰ ਬੜੇ ਲੰਮੇ ਸਮੇਂ ਤੋਂ ਇੱਥੋਂ ਦੀਆਂ ਸੰਗਤਾਂ ਇਸ ਗੁਰੂ ਘਰ ਲਈ ਲੋਚਦੀਆਂ ਸਨ ਔਰ ਬਹੁਤ ਹੀ ਸੁੰਦਰ ਗੁਰੂ ਘਰ ਬਣਿਆ ਹੈ। ਆਪ 7 ਜੁਲਾਈ ਨੂੰ ਜ਼ਰੂਰ ਦਰਸ਼ਨ ਦੇਣੇ ਤਾਂ ਕਿ ਇੱਥੋਂ ਦੇ ਪ੍ਰਬੰਧਕਾਂ ਨੂੰ ਹੋਰ ਵੀ ਉਤਸ਼ਾਹ ਕਰੀਏ ਔਰ ਬਹੁਤ ਉਤਸ਼ਾਹ ਦੇ ਨਾਲ ਸੰਗਤਾਂ ਇਸ ਗੁਰੂ ਘਰ ਵਿਖੇ ਆਪਣੇ ਪ੍ਰੋਗਰਾਮ ਜਿਹੜੇ ਨੇ ਉਹ ਬੁੱਕ ਕਰਵਾ ਰਹੇ ਨੇ। ਸੋ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵਿਖੇ ਬੁੱਕ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਅਤੀ ਧੰਨਵਾਦੀ ਹਾਂ ਪੰਜਾਬੀ ਰੇਡੀਓ USA ਦੇ, ਜਿਹੜੇ ਲਗਾਤਾਰ ਪਿਛਲੇ 2 ਹਫ਼ਤੇ ਤੋਂ ਸਾਡੀ ਆਵਾਜ਼, ਭਾਈ ਅਮਰੀਕ ਸਿੰਘ ਜੀ ਦੀ ਆਵਾਜ਼ ਘਰ ਘਰ ਪਹੁੰਚਾ ਰਹੇ ਨੇ। ਟਰੱਕਾਂ ਵਾਲੇ ਵੀਰ, ਕਾਰਾਂ ਵਾਲੇ ਵੀਰ, ਇਹਨਾਂ ਦੀ ਆਵਾਜ਼ ਜਿਹੜੇ ਉਹ ਪਹੁੰਚਾ ਰਹੇ ਨੇ। ਔਰ ਆਪ ਜੀ ਨੂੰ ਬੇਨਤੀ ਹੈ ਕਿ ਫਿਰ ਦੁਬਾਰਾ 7 ਜੁਲਾਈ ਨੂੰ ਗੁਰੂ ਘਰ ਦਾ ਉਦਘਾਟਨ ਹੋ ਰਿਹਾ ਹੈ ਜੀ। ਆਪ ਸਮੇਤ ਪਰਿਵਾਰਾਂ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਅੱਧੇ ਘੰਟੇ ਵਾਸਤੇ ਭਾਈ ਸਾਹਿਬ ਜੀ ਆਪ ਜੀ ਨੂੰ ਲਾਹੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਉਹਨਾਂ ਤੋਂ ਉਪਰੰਤ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਆਪ ਜੀ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ ਜੀ। ਕਿਸੇ ਵੀ ਭੁੱਲ ਚੁੱਕ ਲੇਖੇਮਾਂ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ।
ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। जन की भूख तेरा नाम आहार। जन की भूख तेरा नाम आहार। जन की भूख तेरा नाम आहार। तू दाता रब देवनहार। तू दाता रब देवनहार। जन की भूख तेरा नाम आहार। जन की भूख तेरा नाम आहार। तू दाता रब देवनहार। तू दाता रब देवनहार। से संजोग करो मेरे प्यारे। से संजोग करो मेरे प्यारे। जित रसना हर नाम उचारे। जित रसना हर नाम उचारे। जन की भूख तेरा नाम आहार। जन की भूख तेरा नाम आहार। तू दाता रब देवनहार। तू दाता रब देवनहार। सुन बेनती रब दीन दयाला।
ਪ੍ਰਭ ਦੀਨ ਦਇਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਸਾਧ ਗਾਵੇ ਗੁਣ ਸਦਾ ਰਸਾਲਾ ਜਨ ਕੀ ਭੂਖ ਤੇਰਾ ਨਾਮ ਆਹਾਰ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੈ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਮਤ ਸੰਤਨ ਸੁਖ ਮਾਨਾ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸੁਜਾਨਾ ਜਨ ਕੀ ਭੂਖ ਤੇਰਾ ਨਾਮ ਆਹਾਰ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਜਨ ਕੀ ਭੂਖ ਤੇਰਾ ਨਾਮ ਆਹਾਰ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਜੀ ਨੇ ਖਿਮਾ ਕਰਨੀ। ਆਓ ਹੁਣ ਤੁਹਾਡੇ ਸਾਹਮਣੇ ਭਾਈ ਸੁਖਦੇਵ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ ਜੀ। ਦਿਓ ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਮੇਰੇ ਸਾਹਿਬ, ਮੇਰੇ ਸਾਹਿਬ, ਤੂੰ ਮੈਂ ਬਾਣੋ ਨਿਮਾਣੀ, ਤੂੰ ਮੈਂ ਬਾਣੋ ਨਿਮਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਮੇਰੇ ਸਾਹਿਬ, ਮੇਰੇ ਸਾਹਿਬ, ਤੂੰ ਮੈਂ ਬਾਣੋ ਨਿਮਾਣੀ, ਤੂੰ ਮੈਂ ਬਾਣੋ ਨਿਮਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਅਰਦਾਸ ਕਰੀ ਪ੍ਰਭ ਆਪਣੇ ਆਗੇ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਤੇਰੀ ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਚਰਨ ਧੂੜ ਤੇਰੇ ਜਨ ਕੀ ਹੋਵਾ, ਚਰਨ ਧੂੜ ਤੇਰੇ ਜਨ ਕੀ ਹੋਵਾ। ਤੇਰੇ ਦਰਸ਼ਨ ਕੋ ਬਲ ਜਾਏ, ਤੇਰੇ ਦਰਸ਼ਨ ਕੋ ਬਲ ਜਾਏ। ਅੰਮ੍ਰਿਤ ਬਚਨ ਹਿਰਦੈ ਔਰ ਤਾਰੇ, ਅੰਮ੍ਰਿਤ ਬਚਨ ਹਿਰਦੈ ਔਰ ਤਾਰੇ। ਤਉ ਕਿਰਪਾ ਤੇ ਸੰਗ ਪਾਏ, ਤਉ ਕਿਰਪਾ ਤੇ ਸੰਗ ਪਾਏ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ
ਤੇਰੀ ਬਾਣੀ। ਅੰਤਰ ਕੀ ਗਤ ਤੁਧ ਪੈ ਸਾਰੇ, ਅੰਤਰ ਕੀ ਗਤ ਤੁਧ ਪੈ ਸਾਰੇ, ਤੁਧ ਜੇ ਵਡ ਅਵਰ ਨ ਕੋਇ, ਤੁਧ ਜੇ ਵਡ ਅਵਰ ਨ ਕੋਇ। ਜਿਸਨੂੰ ਲਾਏ ਲਹੈ ਸੋ ਲਾਗੈ, ਜਿਸਨੂੰ ਲਾਏ ਲਹੈ ਸੋ ਲਾਗੈ, ਭਗਤ ਤੁਹਾਰਾ ਸੋਏ, ਭਗਤ ਤੁਹਾਰਾ ਸੋਏ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਤੂੰ ਮੈਂ ਮਾਣ ਨਿਮਾਣੀ। ਅਰਦਾਸ ਕਰੇ ਪ੍ਰਭ ਆਪਣੇ ਆਗੇ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਦੋਏ ਕਰ ਜੋੜ ਮੰਗੋ ਇੱਕ ਦਾਨਾ। ਸਾਹਿਬ ਤੋਠੈ ਪਾਵਾ, ਸਾਹਿਬ ਤੋਠੈ ਪਾਵਾ। ਸਾਸ ਸਾਸ ਨਾਨਕ ਆਰਾਧ, ਸਾਸ ਸਾਸ ਨਾਨਕ ਆਰਾਧ। ਆਠ ਪਹਿਰ ਗੁਣ ਗਾਵਾ, ਆਠ ਪਹਿਰ ਗੁਣ ਗਾਵਾ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਤੂੰ ਮੈਂ ਮਾਣ ਨਿਮਾਣੀ। ਅਰਦਾਸ ਕਰੇ ਪ੍ਰਭ ਆਪਣੇ ਆਗੇ, ਅਰਦਾਸ ਕਰੇ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾ ਤੇਰੀ ਬਾਣੀ, 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 ਸੁਣ ਸੁਣ ਜੀਵਾ
आओ गुरु प्यारी साध संगत जी, इतनी हाजरी प्रवान करनी। आओ अगला समां आप जी नूं साडे सत्कारयोग सरदार जसवंत सिंह जी होठी साहब दसणगे जी। फतेह बुलाओ जी। वाहिगुरू जी का खालसा, वाहिगुरू जी की फतेह। गुरु प्यारी साध संगत जी, वाहिगुरू जी का खालसा, वाहिगुरू जी की फतेह। ਇਹ ਸਨ ਭਾਈ ਸਾਹਿਬ ਭਾਈ ਸੁਖਦੀਪ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ, ਜਿਨ੍ਹਾਂ ਨੇ ਆਪ ਜੀ ਨੂੰ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ। ਇਹਨਾਂ ਦੇ ਅਤੀ ਧੰਨਵਾਦੀ ਹਾਂ। ਆਓ ਹੁਣ ਸਾਡੇ ਪਾਸ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਆਪ ਜੀ ਨੂੰ 1 ਘੰਟੇ ਵਾਸਤੇ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ। ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਆਪਾਂ ਹਰ ਰੋਜ਼ ਇਸ ਤੁਕਾਂ ਨੂੰ ਦੁਹਰਾਉਂਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮੰਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮਿਲੇ। ਉਸ ਸ਼ਬਦ ਦੀ ਖੋਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਸੀਂ ਸਾਰੀਆਂ ਸੰਗਤਾਂ ਨੇ ਕਿਵੇਂ ਇਸ ਗੁਰਬਾਣੀ ਦੇ ਨਾਲ ਜੁੜਨਾ ਹੈ। ਬਹੁਤ ਹੀ ਖੋਲ੍ਹ ਕੇ ਗੁਰਬਾਣੀ ਦੀਆਂ ਜਿਹੜੀਆਂ ਕਈ ਵਾਰੀ ਗੰਢਾਂ ਸਾਨੂੰ ਨਹੀਂ ਸਮਝ ਆਉਂਦੀਆਂ, ਭਾਈ ਸਾਹਿਬ ਜੀ ਬੜੇ ਸੁਚੱਜੇ ਢੰਗ ਦੇ ਨਾਲ ਉਹ ਖੋਲ੍ਹ ਕੇ ਸੁਣਾਉਂਦੇ ਨੇ। ਔਰ ਪਿਛਲੇ 2 ਹਫ਼ਤੇ ਤੋਂ ਲਗਾਤਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵਿਖੇ ਸੇਵਾਵਾਂ ਦੇ ਰਹੇ ਨੇ। ਔਰ ਸ਼ਨੀਵਾਰ ਜੋ ਸਮੁੱਚੇ ਗੁਰੂ ਘਰਾਂ ਨੇ ਰਲ ਕੇ 5ਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਅਤੇ ਦਰਬਾਰ ਸਾਹਿਬ ਦੇ ਉੱਤੇ ਹੋਏ ਅਟੈਕ ਦੀ 40ਵੀਂ ਵਰ੍ਹੇਗੰਢ, ਉਹ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੈਨ ਫਰਾਂਸਿਸਕੋ ਵਿਖੇ ਸਿਵਿਕ ਸੈਂਟਰ ਦੇ ਵਿੱਚ ਮਨਾਈ। ਔਰ ਉਹਦੇ ਵਿੱਚ ਜਿਹੜੇ ਸਾਡੀ ਕੌਮ ਦੇ ਹੋਏ ਸ਼ਹੀਦਾਂ ਨੂੰ ਸਮੁੱਚੀਆਂ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਔਰ ਉਸ ਸਮਾਗਮ ਦੇ ਵਿੱਚ ਵੀ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਅਤੇ ਸਰਲ ਤਰੀਕੇ ਦੇ ਨਾਲ ਗੁਰਬਾਣੀ ਨੂੰ ਆਧਾਰ ਬਣਾ ਕੇ ਕਿ ਸਿੱਖ ਦਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਹੈ, ਅਸੀਂ ਆਪਣੇ ਸ਼ਹੀਦਾਂ ਨੂੰ ਕਿਵੇਂ ਯਾਦ ਕਰਨਾ ਹੈ। ਔਰ ਬਹੁਤ ਖੋਲ੍ਹ ਕੇ ਇਹਨਾਂ ਨੇ ਉੱਥੇ ਵਿਸਤਾਰ ਦੇ ਨਾਲ 20 ਮਿੰਟ ਦਾ ਸਮਾਂ ਸੀ ਸੰਗਤਾਂ ਨੂੰ ਸੰਬੋਧਨ ਕੀਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਗੁਰੂ ਘਰ ਵਿਖੇ 2-3 ਚੀਜ਼ਾਂ ਆਪ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕਿ ਇਸ ਗੁਰੂ ਘਰ ਵਿਖੇ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਜ਼ਾਦਾ ਦੇ ਲਾਗੂ ਹੈ। ਔਰ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਅਸੀਂ ਆਪਣੇ ਗੁਰੂਆਂ ਦੇ ਦਿਨ ਦਿਹਾੜੇ ਮਨਾਉਂਦੇ ਹਾਂ। ਔਰ ਆਪ ਜੀ ਨੂੰ ਬੇਨਤੀ ਹੈ ਕਿ ਆਪ ਸ਼ਾਮਾਂ ਦੇ ਦੀਵਾਨ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਮੇਤ ਪਰਿਵਾਰਾਂ ਪਹੁੰਚ ਕੇ ਗੁਰਬਾਣੀ ਦੀ ਕਥਾ ਸਰਵਣ ਕਰੀਏ। ਔਰ ਲਾਸਟ ਬੇਨਤੀ ਹੈ ਜੋ ਪਹਿਲਾਂ ਵੀ ਕੀਤੀ ਸੀ ਕਿ 7 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦੇ ਗੁਰੂ ਘਰ ਦਾ ਉਦਘਾਟਨ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਬਾਕੀ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਔਰ ਸਾਰੇ ਪਹੁੰਚ ਰਹੇ ਨੇ, ਰਾਗੀ ਜਥੇ ਪਹੁੰਚ ਰਹੇ ਨੇ। ਆਪ ਜੀ ਨੂੰ ਬੇਨਤੀ ਹੈ ਕਿ 5 ਤਰੀਕ ਨੂੰ ਸਮੁੱਚੀਆਂ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਔਰ 7 ਜੁਲਾਈ ਨੂੰ ਭੋਗ ਪੈਣਗੇ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸਮੇਤ ਪਰਿਵਾਰਾਂ ਪਹੁੰਚ ਕੇ ਜੋ ਹੈ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਨਾਲ ਹੀ ਵੱਧ ਤੋਂ ਵੱਧ ਜਿਹੜੇ ਆਪਣੇ ਪ੍ਰੋਗਰਾਮ ਨੇ ਇਸ ਗੁਰੂ ਘਰ ਵਿਖੇ ਬੁੱਕ ਕਰਵਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਨੂੰ ਕਿ ਉਹ 1 ਘੰਟੇ ਵਾਸਤੇ ਆਪਣੀ ਗੁਰਬਾਣੀ ਦੀ ਕਥਾ ਸਾਨੂੰ ਸਭਨਾਂ ਨੂੰ ਸਰਵਣ ਕਰਾਉਣਗੇ ਜੀ। ਬੋਲਦਿਆਂ ਕਈ ਵਾਰ ਇੱਕ ਨੇ ਅਨੇਕ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਗ੍ਰੰਥ ਗੁਰੂ ਪੰਥ ਹਮੇਸ਼ਾ ਬਖਸ਼ਣਹਾਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਪਾਲੈ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ।
ਪਾਲੈ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਸਾਹਿਬ ਜੀ ਦੀ ਨਿੱਕੀ ਪਿਆਰੀ ਮਿੱਠੀ ਗੋਦ ਵਿੱਚ ਬੈਠ ਸਤਿਗੁਰੂ ਜੀ ਦੇ ਚਰਨਾਂ ਦਾ ਆਨੰਦ ਮਾਣ ਰਹੇ ਸਤ ਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਗਿਆਨੀ ਸੁਖਦੇਵ ਸਿੰਘ ਜੀ, ਉਹਨਾਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਸਾਨੂੰ ਗੁਰੂ ਚਰਨਾਂ ਦੇ ਬਿਲਕੁਲ ਨੇੜੇ ਕੀਤਾ ਹੈ। ਸਨਮਾਨਯੋਗ ਹੋਠੀ ਸਾਹਿਬ ਹੋਰਾਂ ਨੇ ਸਾਨੂੰ ਗੁਰੂ ਚਰਨਾਂ ਨਾਲ ਜੁੜਨ ਦੀ ਪ੍ਰੇਰਨਾ ਬਖਸ਼ਿਸ਼ ਕੀਤੀ। ਬਹੁਤ ਧੰਨਵਾਦੀ ਹੈ। USA ਰੇਡੀਓ ਦਾ ਵੀ ਮੈਂ ਦਿਲੋਂ ਧੰਨਵਾਦੀ ਕਰਨਾ ਚਾਹੁੰਦਾ। ਪੰਜਾਬੀ USA ਰੇਡੀਓ ਬਹੁਤ ਲੰਮੇ ਸਮੇਂ ਤੋਂ ਇਹਨਾਂ ਨਾਲ ਸਾਂਝ ਚੱਲੀ ਆ ਰਹੀ ਹੈ। ਸ਼ੁਕਰ ਹੈ ਵੀ ਇਹ ਸਤਿਗੁਰੂ ਜੀ ਦਾ ਸੁਨੇਹਾ ਪਿਆਸੀਆਂ ਰੂਹਾਂ ਤੱਕ, ਦੂਰ ਦੂਰ ਬੈਠਿਆਂ ਤੱਕ ਪਹੁੰਚਾਉਂਦੇ ਨੇ। ਸਤਿਗੁਰੂ ਕਿਰਪਾ ਕਰੇ। ਅੱਜ ਤੋਂ ਆਪਾਂ ਵਿਚਾਰਾਂ ਦੀ ਇੱਕ ਲੜੀ ਸ਼ੁਰੂ ਕਰਨ ਲੱਗੇ ਹਾਂ। ਉਹ ਹੈ ਆਨੰਦ ਕਾਰਜ। ਆਨੰਦ ਕਾਰਜ ਨਾਲ ਬਾਕੀ ਪੱਖ ਵੀ ਨੇ ਜਿਹੜੇ, ਉਹ ਆਪਾਂ ਕਈ ਦਿਨਾਂ 'ਚ ਸਾਂਝੇ ਕਰਾਂਗੇ ਨਾਲ ਨਾਲ। ਲਾਵਾਂ ਦੀ ਅਤੇ ਗੁਰੂ ਇਸ ਕਾਰਜ ਨਾਲ ਜੁੜੇ ਹੋਏ ਬਾਕੀ ਪੱਖ ਨੇ ਜਿਹੜੇ, ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਆਪਾਂ ਦੇਖਦੇ ਹਾਂ ਵੀ ਸਾਡੇ ਘਰਾਂ ਦੇ ਹਾਲਾਤ, ਜਵਾਨ ਪੀੜ੍ਹੀ, ਮਾਪਿਆਂ ਦਾ ਪੱਖ, ਸਾਡੇ ਕਾਰੋਬਾਰਾਂ ਦੀ ਹਾਲਤ ਤੇ ਕੌਮੀ ਪੱਧਰ 'ਤੇ ਸਾਡੇ ਫਰਜ਼, ਇਤਿਹਾਦਕ ਕੇ ਸਾਰਿਆਂ ਨੂੰ ਇੱਕ ਲੜੀ ਵਿੱਚ ਪਰੋਣ ਦੀ ਲੋੜ ਹੈ। ਇਸ ਗੱਲ ਨੂੰ ਮੱਦੇ-ਨਜ਼ਰ ਰੱਖ ਕੇ ਆਪਾਂ ਇਹਨਾਂ ਦਿਨਾਂ ਵਿੱਚ ਇਸ ਪੱਖ ਦੀਆਂ ਵਿਚਾਰਾਂ ਸ਼ੁਰੂ ਕਰਾਂਗੇ। ਅੱਜ ਆਪਾਂ ਸ਼ੁਰੂ ਕਰੀਏ। ਅੱਜ ਬੇਨਤੀ ਕਰਾਂਗਾ ਗ੍ਰਿਸ਼ਟੀ ਜੀਵਨ ਦੀ ਗੱਲ। ਧਰਮ ਦਾ ਅਸਲ ਵਿੱਚ ਅਰਥ ਹੁੰਦਾ ਹੈ ਰੱਬੀ ਨਿਯਮਾਂ ਦੀ ਪਾਲਣਾ ਕਰਨੀ। ਦੁਨੀਆ ਅੰਦਰ ਕੋਈ ਵੀ ਚੀਜ਼ ਹੈ, ਉਹ ਕਿਸੇ ਨਾ ਕਿਸੇ ਨਿਯਮ ਦੀ ਪਾਲਣਾ ਕਰਦੀ ਤੁਹਾਨੂੰ ਨਜ਼ਰ ਆਏਗੀ। ਹਵਾ, ਪਾਣੀ, ਧਰਤੀ, ਆਕਾਸ਼, ਚੰਨ, ਤਾਰੇ, ਇੱਕ ਜ਼ਰਾ ਜ਼ਰਾ ਇਉਂ ਪ੍ਰਤੀਤ ਹੁੰਦਾ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ। ਤੇਰੇ ਕਿਸੇ ਮਰਿਆਦਾ ਦੇ ਸੂਤਰ ਵਿੱਚ ਬੰਨੀ ਹੋਈ ਉਹ ਕਾਰ ਕਮਾ ਰਹੀ ਹੈ। ਹੁਣ ਮਨੁੱਖ ਨੂੰ ਵੀ ਇਹੋ ਹੀ ਜਾਚ ਬਖਸ਼ਿਸ਼ ਕੀਤੀ ਸੀ ਵੀ ਰੱਬੀ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਆਪਣੇ ਜੀਵਨ ਨੂੰ ਇਸ ਭਈ ਪ੍ਰਾਪਤ ਮਨੁੱਖ ਤੇ ਹੋਰੀਆਂ ਨੂੰ, ਗੋਬਿੰਦ ਮਿਲਣ ਦੀ ਬਰੀਆ ਨੂੰ ਜਨਮ ਤੁਮਾਰੇ ਲੇਖੇ ਲਾ ਕੇ ਰੱਬ ਦੇ ਵਿੱਚ ਅਭੇਦ ਹੋਣ ਦੀ ਮੰਜ਼ਿਲ ਪ੍ਰਾਪਤ ਕਰ ਸਕਦੇ ਹਾਂ। ਸਿੱਧਾ ਜਿਹਾ ਸਿਸਟਮ ਸੀ ਵੀ ਰੱਬ ਦੀ ਰਜ਼ਾ ਵਿੱਚ ਤੁਰਨਾ ਹੈ, ਰੱਬੀ ਰਜ਼ਾ ਨੂੰ ਕਮਾਉਣਾ ਹੈ। ਸਮਾਂ ਪਾ ਕੇ ਮਨੁੱਖ ਦੀ ਮੱਤ ਭਾਰੂ ਹੋ ਗਈ। ਰੱਬੀ ਨਿਯਮਾਂ ਦਾ ਪੱਲਾ ਛੱਡਦਿਆਂ ਛੱਡਦਿਆਂ ਮਨੁੱਖ ਇੱਕ ਦਿਨ ਐਸਾ ਉਲਝ ਗਿਆ, ਉਹਨੇ ਗ੍ਰਿਸ਼ਟੀ ਮਾਰਗ ਵਿੱਚ ਤੁਰਨ ਦੀ ਬਜਾਏ ਆਪੋ ਆਪਣੇ ਰਾਹ ਅਖਤਿਆਰ ਕਰ ਲਏ, ਆਪਣੇ ਆਪਣੇ ਰਾਹਾਂ 'ਤੇ ਤੁਰ ਪਿਆ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵਿੱਚ ਮਨੁੱਖ ਉਲਝ ਗਿਆ। ਸਤਿਗੁਰੂ ਜੀ ਨੇ ਬੜੀ ਕਿਰਪਾ ਕਰਕੇ ਮਨੁੱਖ ਨੂੰ ਵਾਪਸ ਸਮਝਾਇਆ, ਤੇਰੇ ਜੀਵਨ ਵਿੱਚ ਜੋ ਸੱਚ ਹੈ ਤੈਨੂੰ ਉਸ ਰਾਹ 'ਤੇ ਤੁਰਨਾ ਚਾਹੀਦਾ ਹੈ।
ਹੁਣ ਜਿਵੇਂ ਮਨੁੱਖ ਦੇ ਉੱਤੇ ਇੱਕ ਅਸਰ ਹੋਇਆ ਕਰਦਾ ਵੀ ਜਿਹੜਾ ਕੰਮ ਉਹ ਆਪ ਨਾ ਕਰ ਸਕੇ, ਉਹਨੂੰ ਔਖਾ ਲੱਗਦਾ ਹੈ, ਉਹ ਜਦੋਂ ਦੂਜਿਆਂ ਨੂੰ ਕਰਦਿਆਂ ਦੇਖਦਾ ਹੈ ਤੇ ਉਹਨਾਂ 'ਤੇ ਪ੍ਰਭਾਵਿਤ ਬੜਾ ਹੁੰਦਾ ਹੈ। ਹੁਣ ਸਾਨੂੰ ਤਾਂ 10 ਮਿੰਟ ਵੀ ਆਪਣੇ ਬੱਚੇ ਨਾ ਆਉਣ ਤੇ ਆਪਾਂ ਚਿੰਤਤ ਹੋ ਜਾਂਦੇ ਹਾਂ। 2 ਦਿਨ ਕਿਤੇ ਪੈਸਿਆਂ ਦਾ ਵਾਧਾ ਘਾਟਾ ਹੋ ਜਾਏ ਤੇ ਮਨ ਲਮੇਰੀਆਂ ਸੋਚਣ ਲੱਗ ਪੈਂਦਾ। ਇਤਿਹਾਦਕ ਕਈ ਤਰ੍ਹਾਂ ਦੇ ਉਤਰਾਅ ਚੜਾਅ ਸਾਡੇ ਜੀਵਨ ਵਿੱਚ ਆਉਂਦੇ ਨੇ। ਹੁਣ ਆਮ ਬੰਦੇ ਨੇ ਦੇਖਿਆ ਵੀ ਸਾਡੇ ਕੋਲ ਤਾਂ ਇਹ ਨਹੀਂ ਹੋ ਸਕਦਾ, ਪਰ ਜੋਗੀ ਕਿੱਡਾ ਵੱਡਾ ਮਹਾਨ ਹੈ ਬਈ। ਉਹ ਘਰ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਧਨ ਦੌਲਤ ਨੂੰ ਛੱਡ ਕੇ, ਦੁਨੀਆ ਦੀਆਂ ਪਦਵੀਆਂ ਨੂੰ ਛੱਡ ਕੇ, ਆਪਣੇ ਸਰੀਰ ਦਾ ਮੋਹ ਵੀ ਛੱਡ ਕੇ, ਖਾਣਾ ਪੀਣਾ ਪਹਿਨਣਾ ਵੀ ਛੱਡ ਕੇ, ਉਹ ਕਿਵੇਂ ਤਿਆਗੀ ਬਣਿਆ ਬੈਠਾ ਹੈ। ਆਮ ਲੋਕਾਂ ਦੇ ਉੱਤੇ ਜੋਗੀਆਂ ਦਾ ਬਹੁਤ ਅਸਰ ਹੋ ਗਿਆ, ਔਰ ਇਹ ਅਸਰ ਇਤਨਾ ਜ਼ਿਆਦਾ ਪ੍ਰਭਾਵ ਕਰ ਗਿਆ, ਲੋਕ ਘਰ ਛੱਡ ਕੇ ਜੰਗਲਾਂ ਨੂੰ ਜਾਣ ਲੱਗ ਪਏ। ਤੁਸੀਂ ਪੁਰਾਤਨ ਇਤਿਹਾਸ ਵੱਲ ਥੋੜ੍ਹੀ ਜਿਹੀ ਵੀ ਝਾਤ ਮਾਰੋ, ਵੱਡੇ ਵੱਡੇ ਰਾਜੇ ਮਹਾਰਾਜੇ ਘਰ ਪਰਿਵਾਰਾਂ ਨੂੰ ਤਿਆਗ ਕੇ ਜੋਗੀ ਬਣ ਗਏ। ਭਰਥਰ ਜੋਗੀ ਵਰਗੇ ਅਣਗਿਣਤ ਐਸੀਆਂ ਉਦਾਹਰਨਾਂ ਨੇ ਜਿਹੜੇ ਜੋਗੀ ਬਣ ਗਏ ਸਨ। ਮਹਾਤਮਾ ਬੁੱਧ ਵੱਲ ਦੇਖ ਲਈਏ, ਰਾਜਾ ਸੀ, ਜੋਗੀ ਬਣ ਕੇ ਤੁਰ ਪਿਆ ਸੀ, ਤਪਸਵੀ ਬਣ ਕੇ ਤੁਰ ਪਿਆ ਸੀ। ਹੁਣ ਜਦੋਂ ਲੋਕ ਘਰ ਗ੍ਰਸਤੀ ਨੂੰ ਛੱਡ ਕੇ ਜੰਗਲਾਂ ਨੂੰ ਜਾਣ ਲੱਗ ਪਏ, ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਪੱਖ ਮਨੁੱਖ ਦੇ ਸਾਹਮਣੇ ਰੱਖਿਆ। ਕਹਿਣ ਲੱਗੇ, ਤੁਹਾਨੂੰ ਲੱਗਦਾ ਵੀ ਜੋਗੀ ਧਰਮੀ ਹੈ, ਪਰ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਧਰਮੀ ਕੇਵਲ ਤੇ ਕੇਵਲ ਗ੍ਰਸਤੀ ਹੈ। ਗ੍ਰਸਤੀ ਤੋਂ ਵੱਡਾ ਕੋਈ ਧਰਮੀ ਨਹੀਂ ਹੋ ਸਕਦਾ। ਤੁਹਾਨੂੰ ਭੁਲੇਖਾ ਇਸ ਗੱਲ ਦਾ ਵੀ ਜੋਗੀ ਵੱਡਾ ਧਰਮੀ ਹੈ? ਨਹੀਂ, ਅਸਲ ਵੱਡਾ ਧਰਮੀ ਤੇ ਗ੍ਰਸਤੀ ਹੈ। ਹਜ਼ੂਰ ਦੀ ਬਾਣੀ ਵਿੱਚ ਦੇਖੋ ਵੀ ਕਿੱਡਾ ਵੱਡਾ ਉਸ ਵੇਲੇ ਦੇ ਸਮਾਜ ਨਾਲ ਸਤਿਗੁਰੂ ਜੀ ਨੇ ਸਾਹਮਣਾ ਕੀਤਾ ਹੈ। ਹਜ਼ੂਰ ਨੇ ਗ੍ਰਸਤੀ ਦਾ ਪੱਖ ਸਾਰਿਆਂ ਦੇ ਸਾਹਮਣੇ ਰੱਖਿਆ। ਕਹਿਣ ਲੱਗੇ, ਨਹੀਂ, ਪਹਿਲੀ ਗੱਲ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ, ਜਿਨ੍ਹਾਂ ਵੀ ਭਗਤਾਂ ਦੀ ਬਾਣੀ ਇਕੱਤਰ ਕੀਤੀ, ਦਰਵੇਸ਼ੀ ਰੂਹਾਂ ਦੀ ਬਾਣੀ ਇਕੱਤਰ ਕੀਤੀ, ਉਹ ਸਾਰੇ ਹੀ ਗ੍ਰਸਤੀ ਸਨ। ਤੁਸੀਂ ਕਦੇ ਝਾਤ ਮਾਰ ਕੇ ਦੇਖਿਓ, ਜੋਗੀਆਂ ਨੇ ਵੀ ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ ਹੈ ਬੜੀ ਵੱਡੀ, ਮੈਂ ਅੱਗੇ ਜਾ ਕੇ ਵੀ ਗੱਲ ਕਰਾਂਗਾ, ਪਰ ਜੋਗੀਆਂ ਦਾ ਇੱਕ ਵੀ ਬਚਨ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈ। ਜੋਗੀਆਂ ਨੇ ਜੋ ਕਿਹਾ, ਉਹਨਾਂ ਦੇ ਕਹੇ ਹੋਏ ਨੂੰ ਸ਼ਬਦਾਵਲੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਜੋਗੀਆਂ ਦੇ ਹੂਬਹੂ ਬਚਨ ਅੰਕਿਤ ਨਹੀਂ ਕੀਤੇ। ਸ਼ੇਖ ਫਰੀਦ ਨੇ ਜੋ ਕਿਹਾ, ਰਵਿਦਾਸ ਜੀ ਨੇ ਜੋ ਕਿਹਾ, ਕਬੀਰ ਸਾਹਿਬ ਨੇ ਜੋ ਕਿਹਾ, ਉਹ ਬਚਨ ਉਵੇਂ ਦੇ ਉਵੇਂ ਅੰਕਿਤ ਕੀਤੇ ਹੋਏ ਨੇ, ਪਰ ਜੋਗੀਆਂ ਦੇ ਉਵੇਂ ਅੰਕਿਤ ਨਹੀਂ ਕੀਤੇ। ਵੀ ਤੁਹਾਨੂੰ ਤਾਂ ਧਰਮ ਦਾ ਪਤਾ ਹੀ ਕੋਈ ਨਹੀਂ, ਤੁਹਾਡੇ ਬਚਨ ਮੈਂ ਕੀ ਦਰਜ ਕਰਾਂ। ਜੋਗੀਆਂ ਨੂੰ ਪ੍ਰਵਾਨ ਨਹੀਂ ਕੀਤਾ ਸਤਿਗੁਰੂ ਜੀ ਨੇ। ਹੁਣ ਇਹ ਕਿੱਡੀ ਵੱਡੀ ਗੱਲ ਸੀ ਉਸ ਵੇਲੇ। ਸਾਹਿਬ ਨੇ ਇੱਕ ਨਵਾਂ ਪੱਖ ਮਨੁੱਖ ਦੇ ਸਾਹਮਣੇ ਰੱਖਿਆ ਵੀ ਗ੍ਰਸਤੀ ਸਭ ਤੋਂ ਵੱਡਾ ਮੈਨੂੰ ਧਰਮੀ ਨਜ਼ਰ ਆਉਂਦਾ ਹੈ। ਜਿਹੜੇ ਦਰਵੇਸ਼ੀ ਰੂਹਾਂ ਦੀ ਬਾਣੀ ਇਕੱਤਰ ਕੀਤੀ, ਉਹ ਸਾਰੇ ਹੀ ਗ੍ਰਸਤੀ ਜੀਵਨ ਵਿੱਚੋਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ। ਜਿਹੜੇ ਭੱਟਾਂ ਦੀ ਬਾਣੀ ਦਰਜ ਹੈ, ਉਹ ਵੀ ਗ੍ਰਸਤੀ, ਗੁਰੂ ਸਾਹਿਬਾਨ ਵੀ ਗ੍ਰਸਤੀ, ਤੇ ਤੁਸੀਂ ਹੈਰਾਨ ਹੋਵੋਗੇ ਜਿਹੜੇ ਸਿੱਖਾਂ ਦੀ ਬਾਣੀ ਹੈ ਉਹ ਵੀ ਗ੍ਰਸਤੀ, ਤੇ ਗ੍ਰਸਤੀ ਦੀਆਂ ਹੀ ਉਦਾਹਰਨਾਂ ਦਿੱਤੀਆਂ ਨੇ ਗੁਰਬਾਣੀ ਵਿੱਚ। ਜੀਵਨ ਦੇ 4 ਪੱਖ ਬੜੇ ਜ਼ਰੂਰੀ ਹੁੰਦੇ ਨੇ, ਹਰ ਬੰਦੇ ਨੂੰ ਇਹਨਾਂ ਦੀ ਲੋੜ ਪੈਂਦੀ, ਤੇ ਬਹੁਤ ਮਜ਼ਬੂਤ ਪੱਖ ਨੇ 4। ਨੰਬਰ 1 ਪਿਆਰ। ਜਿਸ ਜੀਵਨ ਵਿੱਚ ਪਿਆਰ ਹੀ ਨਹੀਂ ਹੈ ਨਾ, ਤਾਂ ਸੁੱਕੇ ਹੋਏ ਪੱਥਰ ਵਰਗਾ, ਉਹ ਸ਼ਮਸ਼ਾਨ ਭੂਮੀ ਵਰਗਾ ਹੈ। ਸ਼ਮਸ਼ਾਨ ਭੂਮੀ 'ਚ ਪਿਆਰ ਨਹੀਂ ਹੁੰਦਾ। ਨਾਲ ਹੀ ਭਾਵੇਂ ਪਿਤਾ ਦਬਾਇਆ ਹੋਵੇ, ਨਾਲ ਹੀ ਪੁੱਤ ਦੀ ਲਾਸ਼ ਦਬੀ ਹੋਵੇ, ਤੇ ਕਦੇ ਕੋਈ ਸਨੇਹ ਨਹੀਂ ਹੈ। ਸਭ ਤੋਂ ਪਹਿਲੀ ਜ਼ਰੂਰੀ ਚੀਜ਼ ਹੈ ਪਿਆਰ। ਦੂਜੀ ਅੱਤ ਦੀ ਜ਼ਰੂਰੀ ਚੀਜ਼ ਹੈ ਕਿਰਦਾਰ। ਤੀਜਾ ਅੱਤ ਦਾ ਜ਼ਰੂਰੀ ਜੀਵਨ ਵਿੱਚ ਨੁਕਤਾ ਹੈ ਵਿਹਾਰ। ਚੌਥਾ ਪੱਖ ਹੈ ਸਤਿਕਾਰ।
ਇਹ ਚਾਰ ਪੱਖ ਨੇ। ਇੱਕ ਵਾਰੀ ਫਿਰ ਦੁਹਰਾਵਾਂ। ਇੱਕ ਪਿਆਰ, ਦੂਜਾ ਵਿਹਾਰ, ਤੀਜਾ ਕਿਰਦਾਰ ਤੇ ਚੌਥਾ ਦੁਨੀਆ ਦੇ ਅੰਦਰ ਸਤਿਕਾਰ। ਹੁਣ ਇਹ ਚਾਰੇ ਚੀਜ਼ਾਂ ਕੇਵਲ ਗ੍ਰਿਸ਼ਟੀ ਕੋਲੋਂ ਮਿਲਦੀਆਂ ਨੇ, ਬਾਕੀਆਂ ਕੋਲ ਨਹੀਂ ਹੈ। ਸਭ ਤੋਂ ਪਹਿਲੀ ਗੱਲ ਕਰਾਂ ਪਿਆਰ ਦੀ। ਅਗਰ ਸੱਚਾ ਸੁੱਚਾ ਪਿਆਰ ਦੇਖਣਾ ਹੋਵੇ ਤਾਂ ਕੇਵਲ ਗ੍ਰਿਸ਼ਟੀ ਦੇ ਵਿਹੜੇ 'ਚ ਹੈ। ਦੇਖੋ ਗੁਰਬਾਣੀ ਵਿੱਚ ਕਿੰਨੀਆਂ ਉਦਾਹਰਨਾਂ ਨੇ। ਸਾਹਿਬ ਕਹਿੰਦੇ ਵੀ ਜਿਵੇਂ ਰੱਬ ਨੂੰ ਮਿਲਣ ਦੀਆਂ ਸਤਿਗੁਰੂ ਜੀ ਨੇ ਜਿਹੜੀਆਂ ਮਿਸਾਲਾਂ ਵੀ ਦਿੱਤੀਆਂ, ਕਹਿੰਦੇ ਤੂੰ ਇੱਕ ਬੱਚੇ ਵਾਂਗੂ ਬਣ ਕੇ ਆ, ਦੇਖ ਇੱਕ ਮਾਂ ਕਿਵੇਂ ਪਾਲਦੀ ਹੈ। ਲੱਖਾਂ ਮੁਸੀਬਤਾਂ ਝੱਲ ਕੇ ਮਾਂ ਆਪਣੇ ਬੱਚੇ ਨੂੰ ਆਪਣੇ ਪੈਰਾਂ 'ਤੇ ਖੜਾ ਕਰਦੀ ਹੈ। ਕਹਿਣ ਲੱਗੇ ਜੇ ਪਿਆਰ ਸਿੱਖਣਾ ਹੈ, ਸੱਚੀ ਮੁਹੱਬਤ ਸਿੱਖਣੀ, ਸੱਚੀ ਪ੍ਰੀਤ ਸਿੱਖਣੀ ਹੈ, ਤਾਂ ਗ੍ਰਿਸ਼ਟੀ ਦੇ ਵਿਹੜੇ ਜਾ ਕੇ ਦੇਖੀ। ਇੱਕ ਮਾਂ ਦਾ ਬੱਚਾ ਬਿਮਾਰ ਹੋ ਜਾਏ ਨਾ ਤੇ ਉਹ ਮਾਂ ਕਿਵੇਂ ਤੜਫਦੀ ਹੈ। ਕਹਿੰਦੇ ਉਹਨੂੰ ਜਾ ਕੇ ਪੁੱਛੀ, ਮਾਂ ਪਰਵਾਹ ਨਹੀਂ ਕਰਦੀ, ਮੇਰੇ ਸਿਰ ਦਾ ਦੁਪੱਟਾ ਮੇਰੀ ਇੱਜ਼ਤ ਹੈ। ਉਹਦਾ ਬੱਚਾ ਢਿੱਲਾ ਹੋ ਜਾਏ, ਡਾਕਟਰ ਦੇ ਪੈਰੀ ਚੁੰਨੀ ਤਾਰ ਕੇ ਰੱਖ ਦਿੰਦੀ, ਮੇਰੇ ਬੱਚੇ ਨੂੰ ਬਚਾ ਲਓ। ਕਦੇ ਗ੍ਰਿਸ਼ਟੀ ਦੇ ਵਿਹੜੇ ਜਾ ਕੇ ਦੇਖੀ ਵੀ ਉਹ ਗ੍ਰਿਸ਼ਟੀ, ਉਹ ਬਾਪ ਕਿਵੇਂ ਮਿਹਨਤ ਕਰਦਾ ਹੈ, ਲੱਕ ਟੁੱਟ ਜਾਂਦਾ ਹੈ। ਜਦੋਂ ਉਹਦਾ ਬੱਚਾ ਸ਼ਾਮ ਨੂੰ ਉਹਨੂੰ ਆ ਕੇ ਗਲਵੱਕੜੀ ਪਾ ਲੈਂਦਾ ਨਾ, ਉਹਦੀ ਧੀ ਉਹਨੂੰ ਹੱਸ ਕੇ ਬੁਲਾ ਲੈਂਦੀ ਹੈ, ਉਹਦਾ ਪੁੱਤ ਉਹਨੂੰ ਪਾਣੀ ਦਾ ਗਲਾਸ ਪਕੜਾ ਦਿੰਦਾ, ਸਾਰੀ ਦਿਹਾੜੀ ਦਾ ਥਕੇਵਾਂ ਉਹਦਾ ਦੂਰ ਹੋ ਜਾਂਦਾ, ਉਹਨੂੰ ਫਿਕਰ ਨਹੀਂ ਹੁੰਦਾ। ਫਿਰ ਸਾਰੀ ਦਿਹਾੜੀ ਪਤਾ ਨਹੀਂ ਉਹਨੇ ਕਿੰਨੇ ਕੁ ਲੋਕਾਂ ਨਾਲ ਉਤਰਾ ਚੜ੍ਹਾ ਜੀਵਨ ਦੇ ਦੇਖੇ ਹੁੰਦੇ ਨੇ, ਪਰ ਸ਼ਾਮ ਨੂੰ ਜਦੋਂ ਘਰ ਆਉਂਦਾ ਆਪਣੇ ਪਰਿਵਾਰ ਕੋਲ ਬੈਠਦਾ ਤੇ ਉਹ ਪਰਿਵਾਰ ਉਹਨੂੰ ਜੀ ਆਇਆ ਕਹਿੰਦਾ ਨਿੱਕੀ, ਤੇ ਉਹਦਾ ਸਾਰੀ ਦਿਹਾੜੀ ਦਾ ਥਕੇਵਾਂ ਦੂਰ, ਕੱਲ੍ਹ ਫਿਰ ਤਿਆਰ ਹੋ ਜਾਂਦਾ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨ ਵਾਸਤੇ। ਜੇ ਪਿਆਰ ਦੇਖਣਾ ਹੈ ਤਾਂ ਗ੍ਰਿਸ਼ਟੀ ਦੇ ਵਿਹੜੇ 'ਚੋਂ ਦੇਖ, ਉੱਥੇ ਤੁਹਾਨੂੰ ਸੱਚੀ ਮੁਹੱਬਤ ਮਿਲੇਗੀ। ਛੋਟੀ ਜਿਹੀ ਇੱਕ ਬੇਨਤੀ ਕਰਦੇ ਹਾਂ। ਇੱਕ ਜੋਗੀ ਤੁਰਿਆ ਜਾ ਰਿਹਾ ਹੈ ਤੇ ਉਹ ਪਿੰਡ ਵਿੱਚੋਂ ਜਦੋਂ ਲੰਘਿਆ ਤੇ ਇੱਕ ਛੋਟੀ ਜਿਹੀ ਬੱਚੀ, ਉਹਨੇ ਇੱਕ ਆਪਣਾ ਭਰਾ ਗੋਦੀ ਵਿੱਚ ਚੁੱਕਿਆ ਹੋਇਆ ਤੇ ਗੋਦੀ ਚੁੱਕ ਕੇ ਤੁਰੀ ਜਾ ਰਹੀ ਹੈ। ਉਹਨੂੰ ਅਚਾਨਕ ਜੋਗੀ ਨੇ ਸਵਾਲ ਕੀਤਾ। ਜੋਗੀ ਹੁਣ ਆਪਣੇ ਸੁਭਾਅ ਦਾ ਮਾਲਕ ਸੀ, ਉਹਨੂੰ ਸੀ ਵੀ ਮੈਂ ਸਭ ਕੁਝ ਛੱਡੀ ਬੈਠਾ ਹਾਂ। ਉਸ ਬੱਚੀ ਨੂੰ ਕੋਲ ਕਹਿਣ ਲੱਗਿਆ, ਕਹਿੰਦਾ ਕਿੱਡਾ ਭਾਰਾ ਚੁੱਕੀ ਬੈਠੀ ਹੈ ਤੂੰ। ਬੱਚੀ ਬੜੀ ਹੈਰਾਨ ਹੋਈ, ਕਹਿੰਦੀ ਬਾਬਾ ਇਹ ਕੀ ਕਹਿਣਾ, ਇਹ ਤੂੰ ਕੀ ਕਿਹਾ। ਜੋਗੀ ਬੜਾ ਹੈਰਾਨ ਹੋਇਆ, ਕਹਿੰਦਾ ਮੈਂ ਸਿੱਧੀ ਜੀ ਗੱਲ ਕਹੀ ਹੈ ਵੀ ਉਹ ਕਿੱਡਾ ਭਾਰਾ ਤੂੰ ਚੁੱਕਿਆ ਹੋਇਆ। ਬੱਚਾ ਇਹ ਵੀ ਸੀ। ਉਹ ਕਹਿੰਦੀ ਬਾਬਾ ਇਹ ਭਾਰ ਨਹੀਂ ਹੈ, ਇਹ ਮੇਰਾ ਪਿਆਰ ਹੈ। ਇਹ ਭਾਰ ਨਹੀਂ ਹੈ, ਇਹ ਮੇਰਾ ਭਰਾ ਹੈ, ਇਹ ਮੇਰਾ ਪਿਆਰ ਹੈ। ਪਿਆਰ ਕਦੇ ਭਾਰੀ ਨਹੀਂ ਹੁੰਦਾ, ਫਿਰ ਤੂੰ ਦੇਖਿਆ ਹੀ ਨਹੀਂ ਕਦੇ। ਇਹ ਭਰਾ ਹੈ ਮੇਰਾ, ਇਹ ਮੇਰਾ ਪਿਆਰ ਹੈ। ਜੋਗੀ ਚੁੱਪ ਕਰ ਗਿਆ। ਬੱਚੀਏ ਤੈਨੂੰ ਇੰਨੀ ਛੋਟੀ ਨੂੰ ਵੀ ਪਤਾ ਹੈ ਵੀ ਪਿਆਰ ਕਦੇ ਭਾਰ ਨਹੀਂ ਹੁੰਦਾ। ਗ੍ਰਿਸ਼ਟੀ ਦੇ ਜੀਵਨ ਤੇ ਲੱਖਾਂ ਭਾਰ ਹੁੰਦੇ ਨੇ, ਪਰ ਉਹਦਾ ਹਾਸਾ ਨਹੀਂ ਕਦੇ ਗਵਾਚਦਾ। ਕਿਉਂ? ਕਿਉਂਕਿ ਉਹਦਾ ਕਾਰਨ ਹੈ ਐਡਾ ਭਾਰ ਚੁੱਕ ਕੇ ਵੀ ਉਹ ਪਿਆਰ ਸਮਝਦਾ, ਇਹਨੂੰ ਆਪਣੇ ਸਿਰ ਤੇ ਭਾਰ ਨਹੀਂ ਸਮਝਦਾ। ਮੈਂ ਬੇਨਤੀ ਕਰ ਰਿਹਾ ਸਾਂ, ਜੇ ਪਿਆਰ ਸਿੱਖਣਾ ਹੈ ਤਾਂ ਕਦੇ ਗ੍ਰਿਸ਼ਟੀ ਦੇ ਵਿਹੜੇ 'ਚੋਂ ਦੇਖਿਓ ਇੱਕ ਬੱਚਾ ਆਪਣੇ ਮਾਂ-ਬਾਪ ਨੂੰ ਕਿਵੇਂ ਪਿਆਰ ਕਰਦਾ ਹੈ, ਇੱਕ ਮਾਂ ਅਤੇ ਬਾਪ ਅਤੇ ਸਾਰਾ ਪਰਿਵਾਰ ਆਪਣੇ ਬੱਚੇ ਨਾਲ ਕਿਵੇਂ ਪਿਆਰ ਕਰਦਾ ਹੈ। ਇੱਥੋਂ ਤੱਕ ਪਿਆਰ ਹੈ, ਮਾਂ ਉਸ ਦਿਨ ਕਦੇ ਨਹੀਂ ਰੱਜਦੀ ਜਿਸ ਦਿਨ ਤੁਸੀਂ ਮਾਂ ਨੂੰ ਰੱਜ ਕੇ ਪ੍ਰਸ਼ਾਦਾ ਛਕਾ ਦਿਓ। ਮਾਂ ਉਸ ਦਿਨ ਰੱਜਦੀ ਹੈ ਜਿਸ ਦਿਨ ਉਹਦਾ ਬੱਚਾ ਰੱਜ ਕੇ ਰੋਟੀ ਖਾ ਲੈਂਦਾ ਹੈ। ਜਦੋਂ ਬੱਚਾ ਰੋਟੀ ਨਹੀਂ ਨਾ ਖਾਂਦਾ, ਮਾਂ ਨੂੰ ਕੋਈ ਦੁੱਖ ਨਹੀਂ, ਪਰ ਰੋਟੀ ਨਹੀਂ ਖਾ ਪਾਉਂਦੀ ਰਾਤ ਨੂੰ। ਅੱਜ ਮੇਰਾ ਬੱਚਾ ਭੁੱਖਾ ਹੈ, ਮਾਂ ਇੱਕ ਚਪੇੜ ਵੀ ਮਾਰ ਦੇਵੇ ਬੱਚੇ ਦੇ, 10 ਵਾਰੀ ਜਾ ਕੇ ਮੂੰਹ ਚੁੰਮਦੀ, ਉਹਦੇ ਰਜਾਈ ਚੁੱਕ ਚੁੱਕ ਕੇ, ਉਹਦਾ ਕੰਬਲ ਚੁੱਕ ਚੁੱਕ ਕੇ। ਮੈਂ ਚੰਦਰੀ ਨੇ ਅੱਜ ਇਹਦੇ ਮੂੰਹ 'ਤੇ ਚਪੇੜ ਮਾਰੀ ਸੀ, ਹਾਲਾਂਕਿ ਉਹਦੇ ਸੁਧਾਰ ਵਾਸਤੇ ਮਾਰੀ ਹੁੰਦੀ ਹੈ। ਜੇ ਪਿਆਰ ਦੇਖਣਾ ਕਿਸੇ ਗ੍ਰਿਸ਼ਟੀ ਦੇ ਵਿਹੜੇ 'ਚੋਂ ਦੇਖ। ਅਗਲੀ ਗੱਲ ਕਰਾਂ, ਦੂਜਾ ਵਿਹਾਰ। ਕਦੇ ਵਿਹਾਰ ਦੇਖਣਾ ਹੋਵੇ ਤਾਂ ਗ੍ਰਿਸ਼ਟੀ ਨਾਲ ਜੀਵਨ ਪਾ ਕੇ ਦੇਖ।
ਸਾਂਝ ਪਾ ਕੇ ਦੇਖ। ਗ੍ਰਸਤੀ ਬੰਦੇ ਨੂੰ ਵਿਹਾਰ ਦਾ ਪਤਾ ਹੁੰਦਾ ਹੈ। ਉਹਨੇ ਮਾਂ ਨਾਲ ਵੀ ਨਿਭਾਈ ਹੈ, ਉਹਨੇ ਪਿਓ ਨਾਲ ਵੀ ਨਿਭਾਈ ਹੈ, ਉਹਨੇ ਘਰ ਵਾਲੇ ਨਾਲ ਵੀ ਨਿਭਾਈ ਹੈ, ਉਹਨੇ ਗੁਆਂਢੀ ਨਾਲ ਵੀ ਨਿਭਾਈ ਹੈ, ਉਹਨੇ ਰਾਜੇ ਨਾਲ ਵੀ ਨਿਭਾਈ ਹੈ, ਉਹਨੇ ਗਰੀਬ ਨਾਲ ਵੀ ਨਿਭਾਈ ਹੈ, ਉਹਨੇ ਅਮੀਰ ਨਾਲ ਵੀ ਨਿਭਾਈ ਹੈ। ਜਿਹੜਾ ਸਾਰਿਆਂ ਨਾਲ ਨਿਭਾਏਗਾ ਵਿਹਾਰ ਦਾ ਤੇ ਉਹਨੂੰ ਪਤਾ ਲੱਗੇਗਾ। ਜੋਗੀ ਨੇ ਵਿਹਾਰ ਹੀ ਨਹੀਂ ਕਿਸੇ ਨਾਲ ਕੀਤਾ, ਉਹਨੂੰ ਪਤਾ ਵੀ ਕੀ ਲੱਗਣਾ ਵਿਹਾਰ ਕੀ ਚੀਜ਼ ਹੁੰਦੀ ਹੈ। ਵਿਹਾਰ ਉਹਨੂੰ ਪਤਾ ਹੈ ਜਿਸ ਬੰਦੇ ਨੇ ਕਦੇ ਵਿਹਾਰ ਕੀਤਾ ਹੋਇਆ। ਗ੍ਰਸਤੀ ਨੂੰ ਪਤਾ ਹੈ ਜੀਵਨ ਵਿੱਚ ਵਿਹਾਰ ਕਿਵੇਂ ਕਰਨਾ ਹੈ। ਉਹਨੂੰ ਪਤਾ ਹੁੰਦਾ ਹੈ ਜੀਵਨ ਦੇ ਉਤਰਾਅ ਚੜ੍ਹਾਅ ਵਿੱਚ ਅਡੋਲ ਕਿਵੇਂ ਰਹਿਣਾ ਹੈ, ਜੀਵਨ ਦੀਆਂ ਮੁਸ਼ਕਲਾਂ 'ਚੋਂ ਰਸਤੇ ਕਿਵੇਂ ਲੱਭਣੇ ਨੇ। ਵਿਹਾਰ ਦਾ ਪਤਾ ਕੇਵਲ ਗ੍ਰਸਤੀ ਨੂੰ ਹੈ। ਉਹ ਕਈ ਥਾਵਾਂ 'ਤੇ ਰਿਸ਼ਤੇ ਟੁੱਟਦੇ ਹੋਏ ਬਚਾਉਂਦਾ ਹੈ। ਤੁਸੀਂ ਦੇਖੋ ਕਦੇ ਰਿਸ਼ਤਿਆਂ ਦੀ ਜੀਵਨ ਕਹਾਣੀ ਨੂੰ। ਵਿਹਾਰ ਕਰਨ ਦਾ ਪਤਾ ਕੇਵਲ ਗ੍ਰਸਤੀ ਨੂੰ ਪਤਾ ਲੱਗਦਾ ਹੈ। ਛੋਟੀ ਜਿਹੀ ਇੱਕ ਬੇਨਤੀ ਕਰਦੇ ਹਾਂ। ਇੱਕ ਭਾਈ ਰਾਮ ਸਿੰਘ ਹੋਏ ਨੇ, ਇਹ ਬੜਾ ਪਿਆਰਾ ਪਰਿਵਾਰ ਸੀ ਵੈਸੇ। ਜਿਨ੍ਹਾਂ ਦਿਨਾਂ 'ਚ ਸਤਿਗੁਰੂ ਜੀ ਮਾਲ ਵਿੱਚ ਵਿਚਰਦੇ ਸਨ। ਗੁਰੂ ਗੋਬਿੰਦ ਸਿੰਘ ਜੀ, ਮਾਲਵਾ ਬਠਿੰਡੇ ਦੇ ਇਲਾਕੇ ਦੇ ਨਾਂ ਹੈ। ਜਿਹੜੀ ਜੰਗ ਹੋਈ ਸੀ, ਆਖਰੀ ਜੰਗ ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਵਿੱਚ ਉਸ ਇਲਾਕੇ 'ਚ ਲੰਮਾ ਸਮਾਂ ਵਿਚਰੇ ਨੇ। ਉਦੋਂ ਇੱਕ ਭਾਈ ਰਾਮ ਸਿੰਘ ਗੁਰੂ ਜੀ ਨੂੰ ਆਪਣੇ ਨਾਲ ਲੈ ਗਿਆ। ਕਹਿਣ ਲੱਗੇ, ਪਾਤਸ਼ਾਹ ਤੁਸੀਂ ਸਾਡੇ ਘਰ ਦਰਸ਼ਨ ਦਿਓ। ਸਾਹਿਬ ਕਹਿੰਦੇ ਵੀ ਠੀਕ ਹੈ। ਗੁਰੂ ਜੀ ਦੇ ਨਾਲ ਜਿਵੇਂ ਅਕਸਰ ਸੁਭਾਅ ਹੁੰਦਾ ਆਪਣਾ, ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਇਹ ਜਿਹੋ ਜਿਹਾ ਭਗਤ ਤੁਹਾਨੂੰ ਅੱਜ ਦਿਸ ਰਿਹਾ ਨਾ, ਇਹ ਜਿਹਾ ਹੈ ਨਹੀਂ। ਇਹ ਬੜੀ ਕਈ ਵਾਰੀ ਗਲਤੀਆਂ ਕਰਦਾ। ਸਾਹਿਬ ਕਹਿਣ ਲੱਗੇ ਕੀ ਗੱਲ ਹੋ ਗਈ? ਕਹਿਣ ਲੱਗੇ ਨੇ ਮਾਂ ਨੂੰ ਘਰੋਂ ਕੱਢਿਆ ਹੋਇਆ ਤੇ ਇਹਦਾ ਕਿਸੇ ਨਾਲ ਨਹੀਂ ਬਣਦੀ। ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ। ਹੁਣ ਦੂਜਾ ਦਿਨ ਆਇਆ ਤੇ ਉਹ ਭਾਈ ਰਾਮ ਸਿੰਘ 5-7 ਪਤਵੰਤੇ ਬੰਦਿਆਂ ਨੂੰ ਲੈ ਕੇ ਨਾਲ ਆਇਆ ਗੁਰੂ ਜੀ ਨੂੰ ਲੈਣ ਵਾਸਤੇ। ਜਦੋਂ ਲੈਣ ਆਇਆ ਤੇ ਗੁਰੂ ਜੀ ਉਹਦੇ ਪਿੰਡ ਵੜਨ ਲੱਗੇ ਤੇ ਉਹ ਕਹਿਣ ਲੱਗੇ ਵੀ ਉੱਤੋਂ ਦੀ ਲੰਘਦੇ। ਪਿੰਡ ਵਿੱਚ 2 ਰਸਤੇ ਹੋਇਆ ਕਰਦੇ ਨੇ, ਜਿਹੜੇ ਮੇਰੇ ਵਰਗੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੋਏਗਾ। ਇੱਕ ਪਿੰਡ ਦੇ ਵਿੱਚੋਂ ਦੀ, ਜਿਵੇਂ ਆਪਾਂ ਅੱਜ ਵੀ ਦੇਖਦੇ ਹਾਂ, ਇੱਕ ਸਟਰੀਟ ਨੰਬਰ ਹੁੰਦਾ ਹੈ, ਇੱਕ ਮੇਨ ਸੜਕ ਹੁੰਦੀ ਹੈ, ਤੇ ਉਹ ਗਲੀਆਂ ਦੇ ਵਿੱਚੋਂ ਜਾਣ ਦੀ ਬਜਾਏ ਇੱਕ ਪਿੰਡ ਦੇ ਉੱਤੋਂ ਦੀ ਰਸਤਾ ਜਾਂਦਾ ਹੁੰਦਾ। ਉਹਨੂੰ ਫਿਰਨੀ ਵੀ ਕਹਿੰਦੇ ਨੇ, ਸ਼ਹਿਰਾਂ 'ਚ ਰਿੰਗ ਰੋਡ ਕਹਿ ਦਿੰਦੇ ਨੇ। ਉਹ ਹੁਣ ਕਹਿਣ ਲੱਗਿਆ ਵੀ ਸਤਿਗੁਰੂ ਆਪਾਂ ਬਾਹਰ ਦੀ ਚੱਲਦੇ, ਘੋੜਿਆਂ 'ਤੇ ਚੜ੍ਹੇ ਹੋਏ ਆ, ਪਿੰਡਾਂ 'ਚ ਕਈ ਵਾਰੀ ਬੱਚੇ ਖੇਡਦੇ ਹੁੰਦੇ ਨੇ। ਸਾਹਿਬ ਕਹਿੰਦੇ ਨਹੀਂ, ਇੱਧਰ ਨੂੰ ਮੈਨੂੰ ਕੰਮ ਹੈ ਇੱਕ ਜ਼ਰੂਰੀ। ਚਲੋ ਕੀ ਕਹਿ ਸਕਦੇ ਸੀ। ਗੁਰੂ ਜੀ ਦਾ ਘੋੜਾ ਅੱਗੇ ਸਿੱਖਾਂ ਦੇ ਨਾਲ ਘੋੜੇ, ਤੇ ਗੁਰੂ ਜੀ ਨੇ ਆਪਣਾ ਘੋੜਾ ਲਿਜਾ ਕੇ ਉਸ ਬੂਹੇ ਅੱਗੇ ਖਿਲਾਰ ਦਿੱਤਾ, ਜਿਹੜਾ ਸਾਦਾ ਜਿਹਾ ਇੱਕ ਘਰ ਬਣਿਆ ਹੋਇਆ, ਸਾਦਾ ਜਿਹਾ ਬੂਹਾ ਲੱਗਿਆ ਹੋਇਆ। ਤੇ ਸਾਹਿਬ ਨੇ ਆਵਾਜ਼ ਮਾਰੀ, ਕਹਿਣ ਲੱਗੇ ਮਾਤਾ। ਅੰਦਰੋਂ ਆਵਾਜ਼ ਆਈ ਹੈ, ਕੌਣ ਹੈ ਪੁੱਤ? ਸਾਹਿਬ ਕਹਿੰਦੇ ਮਾਂ ਜੀ ਨੂੰ ਯਾਦ ਕਰਨੀ ਹੈ। ਮਾਂ ਮੈਂ ਤੈਨੂੰ ਮਿਲਣ ਆਇਆ। ਮਮਤਾ ਦੀ ਮਾਰੀ ਨੇ ਆਵਾਜ਼ ਦਿੱਤੀ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਹੈ? ਕਹਿਣ ਲੱਗੇ ਹਾਂ ਮਾਂ, ਮੇਰਾ ਨਾਮ ਗੁਰੂ ਗੋਬਿੰਦ ਸਿੰਘ ਹੈ। ਮਾਤਾ ਨੂੰ ਕੁਝ ਨਾ ਸੁਝਿਆ, ਭੱਜੀ ਆਈ ਅੰਦਰੋਂ। ਬੁੱਢੀ ਉਮਰ ਸੀ, ਭੱਜੀ ਆਉਂਦੀ ਨੇ ਬੂਹਾ ਖੋਲ੍ਹਿਆ ਤੇ ਮੱਥਾ ਟੇਕਣ ਦੀ ਬਜਾਏ ਭੁੱਲ ਹੀ ਗਈ ਵੀ ਗੁਰੂ ਨੂੰ ਮੱਥਾ ਟੇਕਣਾ। ਗਲਵੱਕੜੀ 'ਚ ਲੈ ਲਿਆ, ਸੀਨੇ ਨਾਲ ਲਾ ਲਿਆ। ਸਤਿਗੁਰੂ ਨੇ ਬੜਾ ਪਿਆਰ ਕੀਤਾ। ਪਿਆਰ ਕਰਕੇ ਆਖਰ ਮਾਤਾ ਦੇ ਕੋਲ ਅੰਦਰ ਚਲੇ ਗਏ। ਵਿਹੜੇ ਵਿੱਚ ਖਲੋ ਕੇ, ਜਿੱਡਾ ਛੋਟਾ ਜਿਹਾ ਸੀ, ਕਹਿਣ ਲੱਗੇ ਮਾਂ ਭੁੱਖ ਬੜੀ ਲੱਗੀ ਹੈ, ਕੁਝ ਖਵਾਏਗੀ ਨਹੀਂ? ਮੇਰਾ ਜੀਅ ਨਹੀਂ ਕਰਦਾ ਤੇਰੇ ਵਿਹੜੇ 'ਚੋਂ ਮੈਂ ਚਲਾ ਜਾਵਾਂ। ਮਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿੰਦੀ ਸਤਿਗੁਰੂ ਕੁਛ ਨਹੀਂ ਖਾਣ ਜੋਗਾ, ਕੁਛ ਵੀ ਨਹੀਂ ਹੈ, ਪਾਣੀ ਹੈ, ਤੇ ਪਾਣੀ ਦਾ ਵੀ ਬਾਟਾ ਮੇਰਾ ਹੈ, ਇੱਕੋ ਹੀ ਬਾਟਾ ਮੇਰੇ ਕੋਲ, ਮੈਂ ਉਹਦੇ 'ਚ ਪਾਣੀ ਪੀ ਲੈਂਦੀ ਹੈ। ਜੇ ਕਿਸੇ ਨੂੰ ਦਰਦ ਆਉਂਦਾ ਤਾਂ 2 ਰੋਟੀਆਂ ਕੋਈ ਦੇ ਜਾਂਦਾ, ਨਹੀਂ ਨਾ ਸਹੀ। ਤੇ ਬਾਟਾ ਵੀ ਇੱਕੋ ਹੀ ਮੇਰੇ ਕੋਲ, ਕੋਈ ਹੋਰ ਬਾਟਾ ਹੈ ਨਹੀਂ, ਤੇ ਮੈਂ ਤੁਹਾਨੂੰ ਕਿਵੇਂ ਪਾਣੀ ਪਿਲਾਵਾਂ? ਸਾਹਿਬ ਕਹਿੰਦੇ ਮਾਂ ਜਿਹੜੇ ਬਾਟੇ 'ਚ ਮਾਂ ਪਾਣੀ ਪੀਂਦੀ ਉਹ 'ਚ ਪੁੱਤ ਕਿਉਂ ਨਹੀਂ ਪੀ ਸਕਦਾ? ਇੱਕ ਪਾਸੇ ਪੁੱਤ ਕਹਿੰਦੀ ਉਹ ਲਿਆ ਮੈਨੂੰ ਉਸੇ ਬਾਟੇ 'ਚ ਪਿਲਾ। ਮਾਂ ਨੇ ਬਾਟਾ ਮਾਂਜਿਆ
ਮਾਂਜ ਕੇ ਪਾਣੀ ਦਾ ਭਰ ਕੇ ਦਿੱਤਾ। ਸਤਿਗੁਰੂ ਨੇ ਬੜੇ ਪਿਆਰ ਨਾਲ ਜਲ ਛਕਿਆ ਤੇ ਮਾਂ ਨਾਲ ਪਿਆਰ ਗਲਵੱਕੜੀ ਪਾ ਕੇ ਨਾ ਤੇ ਚਲੇ ਗਏ। ਰਾਮ ਸਿੰਘ ਬੜਾ ਹੈਰਾਨ ਹੈ। ਅੱਗੇ ਗਏ ਘਰ, ਕਹਿਣ ਲੱਗੇ ਸਤਿਗੁਰੂ ਉੱਤੇ ਚੁਬਾਰੇ ਦੇ ਤੁਹਾਡਾ ਪ੍ਰਬੰਧ ਕੀਤਾ ਹੈ। ਚੁਬਾਰਾ ਸ਼ਬਦ ਹੁੰਦਾ ਚੌਬਾਰਾ, ਜਿਹਦੇ 4 ਬਾਰੀਆਂ ਹੋਣ। ਆਮ ਕਰਕੇ ਪਿੰਡਾਂ 'ਚ ਕੀ ਹੁੰਦਾ ਸੀ, ਥੱਲੇ ਉਹ ਕ੍ਰੋਸ ਵੈਂਟੀਲੇਸ਼ਨ ਨਹੀਂ ਸੀ ਨਾ ਹੁੰਦੀ, ਤਾਂ ਪਿੰਡਾਂ 'ਚ ਕੋਈ ਨਾ ਕੋਈ ਉੱਤੇ ਘਰ ਪਾ ਲੈਂਦੇ ਸੀ, ਉਹਦੇ ਬਾਰੀਆਂ ਬਹੁਤ ਰੱਖ ਲੈਂਦੇ ਸੀ ਭਈ ਆਇਆ ਗਿਆ ਪ੍ਰਾਹੁਣਾ ਔਖਾ ਨਾ ਹੋਵੇ। ਏਸੀ ਨਹੀਂ ਸੀ ਹੁੰਦੇ, ਨਾ ਕੂਲਰ ਹੁੰਦੇ ਸੀ, ਉਹ ਚਾਰੇ ਪਾਸੇ ਤੋਂ ਬਾਰੀਆਂ ਨੇ, ਹਵਾ ਖੁੱਲ੍ਹੀ ਆਉਂਦੀ ਹੈ ਤੇ ਉੱਤੇ ਛੱਤ ਲਿਆ ਕਰਦੇ ਸੀ 1-2 ਕਮਰੇ, ਉਹਨੂੰ ਚੁਬਾਰਾ ਕਹਿੰਦੇ ਸੀ। ਤੇ ਉਹ ਕਹਿਣ ਲੱਗੇ ਵੀ ਸਤਿਗੁਰੂ ਚੁਬਾਰੇ ਉੱਤੇ ਤੁਹਾਡਾ ਪ੍ਰਬੰਧ ਕੀਤਾ ਹੈ। ਸਭ ਕਹਿੰਦੇ ਠੀਕ ਹੈ। ਹੁਣ ਜਦੋਂ ਇੱਕ ਪੌੜੀ ਚੜ੍ਹਨ ਲੱਗੇ, ਜਿਵੇਂ ਦੀ ਅੱਜ ਪੱਕੀਆਂ ਪੌੜੀਆਂ ਹੁੰਦੀਆਂ ਨੇ ਆਪਾਂ ਅਕਸਰ ਦੇਖਦੇ ਹਾਂ, ਪਰ ਨਾ ਇੱਕ ਪੱਕੀਆਂ ਪੌੜੀਆਂ ਬਣਾਈਆਂ ਹੋਈਆਂ ਨੇ, ਇੱਕ ਨਾਲ ਬਾਂਸ ਦੀ ਵੈਸੇ ਹੀ ਪੌੜੀ ਬਣਾਈ ਹੋਈ ਟੈਂਪਰੇਰੀ ਜੀ। ਹੁਣ ਉਹ ਕਹਿਣ ਲੱਗਿਆ ਵੀ ਸਤਿਗੁਰੂ ਇਹ ਪੌੜੀ ਨੂੰ ਚੜ੍ਹੋ। ਸਾਹਿਬ ਕਹਿੰਦੇ ਵੀ ਇਹ ਤਾਂ ਨਵੀਂ ਬਣਾਈ ਲੱਗਦੀ, ਕਦੇ ਦਿਨ 'ਚ ਹੀ ਤੂੰ ਇਹ ਬਾਂਸ ਦੀ ਪੌੜੀ, ਇਹਨੂੰ ਚੜ੍ਹਨ ਦੀ ਕੀ ਲੋੜ ਹੈ, ਇਹਨੂੰ ਚੜ੍ਹ ਜਾਂਦੇ, ਕਿੱਡੀ ਵਧੀਆ। ਉਹ ਕਹਿੰਦੇ ਨਹੀਂ ਸਤਿਗੁਰੂ ਤੁਸੀਂ ਮੇਰੀ ਬੇਨਤੀ ਮੰਨੋ ਵੀ ਤੁਸੀਂ ਇਹਨੂੰ ਚੜ੍ਹੋ। ਸਾਹਿਬ ਕਹਿੰਦੇ ਚਲੋ ਕੋਈ ਨਹੀਂ। ਉਹਦੇ ਨੂੰ ਚੜ੍ਹ ਗਏ ਉੱਤੇ ਚੁਬਾਰੇ ਦੇ ਬੈਠ ਕੇ। ਉੱਤੇ ਬੈਠੇ ਤੇ ਅਚਾਨਕ ਗੁਆਂਢੀਆਂ ਦਾ ਬੱਚਾ ਆਇਆ ਤੇ ਗੁਰੂ ਜੀ ਦੀ ਗੋਦ ਵਿੱਚ ਆ ਕੇ ਬੈਠ ਗਿਆ। ਗੁਰੂ ਜੀ ਵੀ ਉਹਨੂੰ ਬਹੁਤ ਪਿਆਰ ਕਰਦੇ ਨੇ। ਹੁਣ ਤਾਂ ਅਸੀਂ ਸਿੱਖੀ ਹੋਰ ਤਰ੍ਹਾਂ ਦੀ ਬਣਾ ਲਈ ਨਾ, ਤੇ ਉਹ ਉਦੋਂ ਬੜੇ ਪਿਆਰ ਨਾਲ ਗੁਰੂ ਜੀ ਨੇ ਕੋਲ ਬਿਠਾ ਲਿਆ, ਪਿਆਰ ਕਰਦੇ ਨੇ। ਉਹ ਕਦੇ ਬੱਚਾ ਹੈ, ਕਦੇ ਗੁਰੂ ਜੀ ਦਾ ਗਾਤਰਾ ਦੇਖਣ ਲੱਗ ਜਾਏ, ਕਦੇ ਗੁਰੂ ਜੀ ਦਾ ਕੋਈ ਹੋਰ ਚੋਲੇ ਦੇ ਲੱਗੀ ਕੋਈ ਚੀਜ਼ ਦੇਖਣ ਲੱਗ ਜਾਏ, ਬੜਾ ਪਿਆਰ ਕਰੇ। ਤੇ ਉਹ ਕਹਿਣ ਲੱਗਿਆ ਵੀ ਸਤਿਗੁਰੂ ਬੱਚੇ ਨੂੰ ਕੱਢੋ ਤੁਸੀਂ ਗੋਦੀ ਵਿੱਚੋਂ, ਐਵੇਂ ਕੋਈ ਬੇਅਦਬੀ ਕਰ ਦੇਗਾ। ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਬੱਚੇ ਦੀ ਕਾਹਦੀ ਬੇਅਦਬੀ ਹੁੰਦੀ ਹੈ, ਕੋਈ ਗੱਲ ਨਹੀਂ। ਉਹ ਕਹਿਣ ਲੱਗਿਆ ਨਹੀਂ, ਜਦੋਂ ਗੁਰੂ ਜੀ ਬਾਰ-ਬਾਰ ਉਹਨੂੰ ਪਿਆਰ ਕਰਦੇ ਨੇ, ਉਹਦੇ ਕੋਲ ਬਰਦਾਸ਼ਤ ਨਾ ਹੋਇਆ, ਉਹਨੇ ਚੁੱਕਿਆ ਬੱਚਾ ਗੁਰੂ ਜੀ ਦੀ ਗੋਦ ਵਿੱਚੋਂ ਕੱਢ ਦਿੱਤਾ। ਹੁਣ ਸਤਿਗੁਰੂ ਪੁੱਛਣ ਲੱਗੇ, ਕਹਿਣ ਲੱਗੇ ਕੀ ਗੱਲ ਹੋਈ। ਉਹ ਬੱਚੇ ਨੂੰ ਦੇਖ ਕੇ ਬਰਦਾਸ਼ਤ ਨਾ ਕਰ ਸਕਿਆ, ਕਹਿਣ ਲੱਗਾ ਛੱਡੋ ਬੱਚੇ ਦਾ ਖਿਆਲ, ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਹੈ ਛਕੋ। ਕਹਿਣ ਲੱਗੇ ਮੈਨੂੰ ਹੁਣ ਭੁੱਖ ਨਹੀਂ। ਕਹਿਣ ਲੱਗੇ ਕਮਾਲ ਹੈ, ਰਸਤੇ 'ਚ ਆ ਕੇ ਮਾਂ ਦੇ ਕੋਲੋਂ ਮੰਗ ਰਹੇ ਸੀ ਤੁਸੀਂ, ਇੱਕ ਬੁੱਢੀ ਕੋਲੋਂ ਭੁੱਖ ਬੜੀ ਲੱਗੀ ਹੈ ਤੇ ਉਹਨੇ ਪ੍ਰਸ਼ਾਦਾ ਵੀ ਨਹੀਂ ਛਕਾਇਆ, ਤੇ ਹੁਣ ਭੁੱਖ ਕਿਵੇਂ ਚਲੇਗੀ। ਕਹਿਣ ਲੱਗੇ ਹਾਂ ਭੁੱਖ ਨਹੀਂ, ਹੁਣ ਛਕਣ ਲਈ ਤਿਆਰ ਨਹੀਂ, ਪ੍ਰਸ਼ਾਦਾ ਭਾਵੇਂ ਤਿਆਰ ਹੈ ਛਕਣ ਲਈ ਤਿਆਰ ਨਹੀਂ। ਕਹਿੰਦੇ ਕਿਉਂ। ਹੁਣ ਗੱਲ ਨੂੰ ਨੋਟ ਕਰਿਓ ਜੇ। ਕਹਿਣ ਲੱਗੇ ਪਹਿਲਾਂ ਇਹ ਦੱਸ ਵੀ ਜਿਹੜੀ ਰਾਹ 'ਚ ਮਿਲੀ ਸੀ ਮਾਂ ਕੌਣ ਸੀ। ਰਾਮ ਸਿੰਘ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਕਹਿਣ ਲੱਗੇ ਸਤਿਗੁਰੂ ਮੇਰੀ ਮਾਤਾ ਸੀ। ਹਜ਼ੂਰ ਕਹਿਣ ਲੱਗੇ ਠੀਕ ਹੈ। ਕਹਿਣ ਲੱਗੇ ਫਿਰ ਜਿਹੜੀ ਆਹ ਪੌੜੀ ਵੱਖਰੀ ਲੱਗੀ ਹੈ ਤੇ ਆਹ ਪੌੜੀ ਵੱਖਰੀ ਹੈ, ਕੀ ਚੱਕਰ ਹੈ। ਕਹਿੰਦੇ ਸਤਿਗੁਰੂ ਮੇਰਾ ਭਰਾ ਹੈ, ਇਹਦੇ ਨਾਲ ਮੇਰੀ ਬਣਦੀ ਨਹੀਂ। ਕਹਿੰਦੇ ਚਲੋ ਠੀਕ। ਜਿਹੜਾ ਬੱਚਾ ਸੀ, ਕਹਿੰਦੇ ਬੱਚਾ ਤੇ ਗੁਆਂਢੀਆਂ ਦਾ 2-4 ਘਰ ਛੱਡ ਕੇ ਉੱਥੋਂ ਆਇਆ ਹੈ, ਤੇ ਪਤਾ ਨਹੀਂ ਕਿਵੇਂ ਆ ਗਿਆ, ਬਣਦੀ ਸਾਡੀ ਇਹਨਾਂ ਨਾਲ ਵੀ ਨਹੀਂ। ਹਜ਼ੂਰ ਕਹਿੰਦੇ ਮੈਂ ਤਾਂ ਹੀ ਤਾਂ ਕਹਿਣਾ, ਜਿਹਦੀ ਮਾਂ ਨਾਲ ਨਾ ਬਣੀ, ਜਿਹਦੀ ਭਰਾ ਨਾਲ ਨਾ ਬਣੀ, ਜਿਹਦੇ ਛੋਟੇ ਜਿਹੇ ਬੱਚੇ ਨਾਲ ਵੀ ਨਹੀਂ ਬਣਦੀ, ਤੇ ਉਹਦੀ ਗੁਰੂ ਨਾਲ ਵੀ ਬਣਨੀ ਪੈਣੀ। ਤੇ ਮੈਨੂੰ ਲੱਗਦਾ ਵੀ ਆਪਾਂ ਇੱਥੇ ਹੀ ਕਹਾਣੀ ਖਤਮ ਕਰ ਦਈਏ। ਉਹਨੂੰ ਹੁਣ ਮੱਤ ਟਿਕਾਣੇ ਆਈ, ਗੁਰੂ ਚਰਨਾਂ 'ਤੇ ਮੱਥਾ ਟੇਕਿਆ। ਕਹਿਣ ਲੱਗੇ ਨਾ ਪਾਤਸ਼ਾਹ, ਜਿਹਦੇ ਘਰੋਂ ਗੁਰੂ ਹੀ ਚਲਾ ਜਾਏ ਪਿੱਛੇ ਕੀ ਬਚਣਾ, ਮਰ ਜਾਵਾਂਗਾ। ਸਤਿਗੁਰੂ ਅੱਜ ਮੇਰਾ ਦੇ ਦਾਤੇ ਆ, ਕਿਤੇ ਮੇਰਾ ਵਿਹੜਾ ਖਾਲੀ ਨਾ ਕਰ ਜਾਈ। ਸਾਹਿਬ ਕਹਿੰਦੇ ਚੰਗਾ ਫਿਰ ਜਾ ਪਹਿਲਾਂ ਮਾਂ ਨੂੰ ਬੁਲਾ ਕੇ ਲੈ ਕੇ ਆ। ਹੁਣ ਗਿਆ, ਦੇਖੋ ਮਾਮਾ ਕਿੰਨਾ ਪਿਆਰ ਕਰਦੀਆਂ ਨੇ। ਮੈਂ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਦਾ ਹੁੰਦਾ, ਜਿਨ੍ਹਾਂ ਕੋਲ ਮਾਂ ਬਾਪ ਨੇ ਬਹੁਤ ਪਿਆਰ ਕਰਿਆ ਕਰੋ। ਉਸ ਵੇਲੇ ਜਦੋਂ ਮਾਂ ਦੇ ਬੂਹੇ ਕੋਲ ਗਿਆ, ਬੂਹਾ ਖੜ ਕੇ ਹੀ ਆਵਾਜ਼ ਵੀ ਨਹੀਂ ਮਾਰੀ, ਮਾਂ ਨੇ ਅੰਦਰੋਂ ਆਵਾਜ਼ ਮਾਰੀ, ਕਹਿਣ ਲੱਗੀ ਪੁੱਤ ਆ ਗਿਆ ਏ। ਕੋਲ ਗਿਆ, ਜਾ ਕੇ ਕਹਿਣ ਲੱਗਿਆ ਹਾਂ ਮਾਂ ਮੈਂ ਆ ਗਿਆ।
ਪਰ ਤੈਨੂੰ ਕਿਵੇਂ ਪਤਾ ਲੱਗਿਆ? ਮੈਂ ਤਾਂ ਆਵਾਜ਼ ਵੀ ਨਹੀਂ ਮਾਰੀ, ਨਜ਼ਰ ਤੇਰੀ ਕਮਜ਼ੋਰ ਹੈ। ਕਹਿਣ ਲੱਗੀ, ਪੁੱਤ ਅੱਜ ਜਿਹੜਾ ਤੇਰੇ ਘਰ ਆਇਆ ਨਾ, ਉਹ ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਏਕਾਦਸ਼ੀ ਵਿਛੜਿਆਂ ਨੂੰ ਮਿਲਾਉਣ ਦਾ ਹੀ ਹੈ। ਮੈਨੂੰ ਆਸ ਸੀ ਤੂੰ ਜ਼ਰੂਰ ਆਏਗਾ। ਅੱਜ ਤੇਰੇ ਪੈਰਾਂ ਦੀ ਆਵਾਜ਼ ਸੁਣ ਕੇ ਮਾਂ ਨੂੰ ਤੇ ਪਤਾ ਹੈ ਨਾ ਵੀ ਮੇਰੇ ਪੁੱਤ ਦੇ ਪੈਰਾਂ ਦੀ ਆਵਾਜ਼ ਹੈ, ਮੈਨੂੰ ਆਸ ਹੋ ਗਈ ਸੀ ਤੂੰ ਆਏਗਾ। ਕਹਿਣ ਲੱਗੇ, ਠੀਕ ਹੈ, ਚੱਲ ਮਾਂ ਚੱਲੀਏ। ਮਾਂ ਨੂੰ ਲੈ ਕੇ ਗਏ ਤੇ ਤੁਹਾਨੂੰ ਵਕਤ ਮਿਲਿਆ। ਮਾਈ ਦੇਸਾਂ ਇਤਿਹਾਸ ਵਿੱਚ ਇੱਕ ਬੜਾ ਉੱਘਾ ਨਾਂ ਹੈ ਇਸ ਵੇਲੇ, ਇਹ ਇਸੇ ਮਾਂ ਦਾ ਨਾਂ ਹੈ। ਸਾਹਿਬ ਕਹਿੰਦੇ ਭਰਾ ਨੂੰ ਵੀ ਬੁਲਾ ਅੱਜ, ਤੇ ਭਰਾ ਨੂੰ ਵੀ ਬੁਲਾਇਆ, ਗੁਆਂਢੀ ਨੂੰ ਵੀ ਬੁਲਾਇਆ। ਹਜ਼ੂਰ ਨੇ ਪੰਗਤ ਲਵਾਈ ਤੇ ਬੈਠ ਕੇ ਸਾਰਿਆਂ ਨਾਲ ਪ੍ਰਸ਼ਾਦਾ ਛਕਾਇਆ। ਕਹਿਣ ਲੱਗੇ, ਲੈ ਹੁਣ ਤੇਰੀ ਸਾਡੀ ਬਣ ਜਾਏਗੀ। ਬੇਨਤੀ ਕਰ ਰਿਹਾ ਸਾਂ, 4 ਚੀਜ਼ਾਂ ਬੜੀਆਂ ਕੀਮਤੀ ਨੇ ਜ਼ਿੰਦਗੀ 'ਚ। ਇੱਕ ਪਿਆਰ, ਦੂਜਾ ਵਿਹਾਰ। ਕਦੇ ਉਸ ਵਿਹਾਰ ਦੀ ਗੱਲ ਗ੍ਰਿਸ਼ਟੀ ਤੋਂ ਸਿੱਖੀਏ, ਉਹ ਕਿਵੇਂ ਵਿਹਾਰ ਨਿਭਾਉਂਦਾ ਹੈ। ਤੀਜੀ ਗੱਲ ਹੈ ਕਿਰਦਾਰ ਦੀ। ਜੇ ਕਿਰਦਾਰ ਸਿੱਖਣਾ ਹੈ ਨਾ, ਤਾਂ ਗ੍ਰਿਸ਼ਟੀ ਕੋਲ ਜਾ ਕੇ ਸਿੱਖ। ਕਿਰਦਾਰ ਕਿੱਡਾ ਉੱਚਾ ਹੁੰਦਾ ਉਹਦਾ। ਜਿਹੜੇ ਲੋਕ ਕਹਿੰਦੇ ਸਨ ਨਾ ਭਈ ਇਸਤਰੀ ਦੀ ਤਸਵੀਰ ਬਿਨਾਂ ਦੇਖੀ, ਉਹ ਤੇਰੇ ਘਰ ਨੂੰ, ਜੀਵਨ ਨੂੰ ਉਜਾੜ ਕੇ ਰੱਖ ਦੇਗੀ। ਜਿਹੜੇ 4 ਭਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਕਰਵਾਉਣ ਆਏ ਸਨ, ਉਹਨਾਂ ਵਿੱਚੋਂ ਇੱਕ ਛੱਜੂ ਸੀ, ਜਿਹੜਾ ਕਹਿੰਦਾ ਸੀ, ਕਾਗਜ਼ ਸੰਧੀ ਪੁੱਤਰੀ ਤਉ ਨਾ ਤਿਰਿਆ ਨਿਹਾਰ, ਇਉਂ ਹੀ ਮਾਰ ਲੈ ਜਾਏਗੀ ਜਿਉਂ ਬਲੋਚਾਂ ਦੀ ਧਾੜ। ਸਤਿਗੁਰੂ ਕਹਿਣ ਲੱਗੇ, ਤੇਰੀ ਅੱਖ 'ਚ ਕਮੀ ਹੈ। ਫਿਰ ਆ ਜਿਹੜਾ ਧੀਆਂ ਭੈਣਾਂ ਨੂੰ ਚਿਹਰਾ ਨੰਗਾ ਕਰਕੇ ਸੰਗਤ ਵਿੱਚ ਆਉਣ ਦਾ ਹੱਕ ਦਿੱਤਾ ਹੈ, ਉਹ ਇਸੇ ਲਈ ਹੱਕ ਦਿੱਤਾ ਹੈ ਵੀ ਕਸੂਰ ਤਾਂ ਮਨੁੱਖ ਦੀ ਅੱਖ ਦਾ ਹੈ। ਤੇਰੇ ਕੋਲੋਂ ਦੇਖ ਕੇ ਤੇਰਾ ਧਰਮ ਡਗਮਗਾਉਂਦਾ ਤਾਂ ਕਸੂਰ ਤਾਂ ਤੇਰਾ ਹੈ। ਧੀ ਬੱਚੀ ਦਾ ਕੀ ਕਸੂਰ ਹੈ? ਉਹਦਾ ਕਿਉਂ ਚਿਹਰਾ ਢਕਿਆ? ਉਹਨੂੰ ਕਿਉਂ ਸਜ਼ਾਵਾਂ ਦੇਣਾ? ਕਸੂਰ ਤੇਰਾ ਹੈ। ਤੇ ਸਤਿਗੁਰੂ ਨੇ ਕਿਰਪਾ ਕੀਤੀ। ਕਹਿਣ ਲੱਗੇ, ਨਹੀਂ, ਪਰਿਵਾਰ ਵਿੱਚ ਰਹਿ, ਕਿਰਦਾਰ ਏਡਾ ਉੱਚਾ ਕਰ, ਏਡਾ ਉੱਚਾ ਕਰ ਆਪਣਾ ਕਿਰਦਾਰ, ਜਦੋਂ ਤੂੰ ਕਿਸੇ ਧੀ ਨੂੰ ਦੇਖੇ ਤੈਨੂੰ ਆਪਣੀ ਧੀ ਯਾਦ ਆਵੇ। ਜਦੋਂ ਤੂੰ ਕਿਸੇ ਨੂੰ ਦੇਖੇ ਤੈਨੂੰ ਆਪਣੀ ਭੈਣ ਯਾਦ ਆਵੇ। ਜਿੱਡਾ ਵੱਡਾ ਕੁਕਰਮੀ ਹੋਵੇ, ਆਪਣੀ ਭੈਣ ਨੂੰ ਵੇਖਦਿਆਂ ਅੱਖਾਂ ਨੀਵੀਆਂ ਹੋ ਜਾਣਗੀਆਂ, ਆਪਣੀ ਧੀ ਨੂੰ ਵੇਖਦਿਆਂ ਅੱਖਾਂ ਨੀਵੀਆਂ ਹੋ ਜਾਣਗੀਆਂ, ਆਪਣੀ ਮਾਂ ਨੂੰ ਵੇਖਦਿਆਂ ਅੱਖਾਂ ਨੀਵੀਆਂ ਹੋ ਜਾਣਗੀਆਂ। ਕਿਰਦਾਰ ਸਿੱਖਣਾ ਹੈ ਤੇ ਗ੍ਰਿਸ਼ਟੀ ਦੇ ਵਿਹੜੇ 'ਚੋਂ ਸਿੱਖ। ਜਿਹਦਾ ਏਡਾ ਵੱਡਾ ਉੱਚਾ ਕਿਰਦਾਰ ਹੈ, ਉਹ ਕਿਸੇ ਦਾ ਹੱਕ ਨਹੀਂ ਖਾਂਦਾ, ਦੁਨੀਆ ਦੀ ਪ੍ਰਤਿਪਾਲਨਾ ਕਰਦਾ ਹੈ, ਕਿੰਨੇ ਲੋਕਾਂ ਦੇ ਮੂੰਹਾਂ 'ਚ ਪਾਉਂਦਾ ਹੈ। ਅੱਜ ਤੁਸੀਂ ਦੇਖਦੇ ਹੋ, ਜਿਤਨਾ ਦੁਨੀਆ ਦੇ ਅੰਦਰ ਆ ਸਾਰਾ ਕੁਝ ਤਰੱਕੀ ਕਰਨੇ, ਕੋਈ ਗ੍ਰਿਸ਼ਟੀ ਦੇ ਵਿਹੜੇ 'ਚੋਂ ਕੋਈ ਸਾਇੰਟਿਸਟ ਬਣਿਆ, ਗ੍ਰਿਸ਼ਟੀ ਦੇ ਵਿਹੜੇ 'ਚੋਂ ਕੋਈ ਵਕੀਲ ਬਣਿਆ, ਗ੍ਰਿਸ਼ਟੀ ਦੇ ਵਿਹੜੇ 'ਚੋਂ ਕੋਈ ਡਾਕਟਰ ਬਣਿਆ, ਗ੍ਰਿਸ਼ਟੀ ਦੇ ਵਿਹੜੇ 'ਚੋਂ ਕੋਈ ਦੁਨੀਆ ਦੀਆਂ ਕਾਢਾਂ ਕੱਢਣ ਵਾਲਾ ਬਣਿਆ। ਜੋਗੀ ਕੋਲ ਤਾਂ ਆਪਣੇ ਕੋਲ ਚੇਲਾ ਬਣਾਉਣ ਜੋਗਾ ਬਈ ਬੱਚਾ ਨਹੀਂ ਹੁੰਦਾ, ਤੇ ਉਹਨੇ ਅੱਗੇ ਕਿਸੇ ਦਾ ਸੰਸਾਰ ਦਾ ਕੀ ਸਵਾਰਨਾ? ਜੋ ਕੁਝ ਤੁਸੀਂ ਤੱਕਦੇ ਹੋ, ਇਹ ਸਭ ਗ੍ਰਿਸ਼ਟੀਆਂ ਦੀ ਦੇਣ ਹੈ। ਬਹੁਤੀ ਘਰ ਬਣਾਉਂਦਾ ਹੈ ਤੇ ਗ੍ਰਿਸ਼ਟੀ ਬਣਾਉਂਦਾ ਹੈ, ਮਕਾਨ ਬਣਾਉਂਦਾ ਗ੍ਰਿਸ਼ਟੀ ਬਣਾਉਂਦਾ ਹੈ। ਜੋਗੀ ਨੇ ਕਾਹਦਾ ਮਕਾਨ ਬਣਾਉਣਾ? ਉਹ ਜਿਸ ਦਰੱਖਤ ਥੱਲੇ ਬੈਠਾ ਕਦੇ ਉਹਨੂੰ ਪਾਣੀ ਦੀ ਬਾਲਟੀ ਨਹੀਂ ਪਾਉਂਦਾ ਉੱਤੇ। ਗੁਰੂ ਜੀ ਨੇ ਇੱਕ ਕਿਰਪਾ ਕੀਤੀ, ਪੁੱਤ ਮੈਂ ਤੈਨੂੰ ਗ੍ਰਿਸ਼ਟੀ ਦਾ ਦੇਣੀ ਚਾਹੁੰਦਾ ਹੈ। ਗ੍ਰਿਸ਼ਟੀ 'ਚ ਬੜਾ ਬੈਲੈਂਸ ਹੈ ਜੀਵਨ ਦਾ, ਔਰ ਰੱਬ ਨੂੰ ਕਿੱਡਾ ਪਿਆਰਾ ਲੱਗਦਾ ਹੋਏਗਾ ਗ੍ਰਿਸ਼ਟੀ। ਇਸੇ ਲਈ ਉਹਨੇ ਹਰ ਇੱਕ ਤਰ੍ਹਾਂ ਦੇ ਨਰ ਤੇ ਮਾਦਾ ਪੈਦਾ ਕੀਤੇ ਨੇ। ਪਸ਼ੂਆਂ 'ਚ ਵੀ ਨਰ ਮਾਦਾ ਨੇ, ਬਨਸਪਤੀ ਵਿੱਚ ਵੀ ਨਰ ਮਾਦਾ ਨੇ, ਪੰਛੀਆਂ ਵਿੱਚ ਵੀ ਨਰ ਮਾਦਾ ਨੇ। ਜੇ ਉਹਨੂੰ ਨਾ ਚੰਗਾ ਲੱਗਦਾ ਹੁੰਦਾ ਗ੍ਰਿਸ਼ਟੀ, ਤੇ ਉਹ ਪੈਦਾ ਹੀ ਨਾ ਕਰਦਾ। ਇਸੇ ਤਰ੍ਹਾਂ ਮਨੁੱਖ ਦੇ ਜੀਵਨ ਵਿੱਚ ਹੈ ਨਰ ਅਤੇ ਮਾਦਾ, ਮੇਲ ਫੀਮੇਲ। ਸਾਹਿਬ ਕਹਿਣ ਲੱਗੇ ਵੀ ਭਲਿਆ ਮੈਂ ਤੈਨੂੰ ਦੱਸਣਾ ਚਾਹੁੰਦਾ, ਜੇ ਪਿਆਰ ਸਿੱਖਣਾ ਹੈ ਗ੍ਰਿਸ਼ਟੀ ਕੋਲੋਂ, ਵਿਹਾਰ ਸਿੱਖਣਾ ਹੈ ਗ੍ਰਿਸ਼ਟੀ ਕੋਲੋਂ, ਕਿਰਦਾਰ ਸਿੱਖਣਾ ਹੈ ਗ੍ਰਿਸ਼ਟੀ ਕੋਲੋਂ ਸਿੱਖ। ਦੇਖੋ ਕਿਵੇਂ ਉੱਚੇ ਕਿਰਦਾਰ ਦਾ ਮਾਲਕ ਹੈ।
ਉਹ ਕਿਵੇਂ ਸਭਨਾਂ ਨੂੰ ਆਪਣੇ ਪਰਿਵਾਰਾਂ ਵਰਗਾ ਸਮਝਦਾ ਹੈ। ਚੌਥਾ ਪੱਖ, ਮੈਂ ਅਜੇ ਕਈ ਪੱਖ ਤੁਹਾਡੇ ਨਾਲ ਸਾਂਝੇ ਕਰਨੇ ਨੇ। ਕਿਰਦਾਰ ਦਾ ਪੱਖ ਵੀ ਮਜ਼ਬੂਤ ਹੋ ਜਾਂਦਾ ਹੈ ਗ੍ਰਸਤੀ ਦਾ। ਚੌਥਾ ਪੱਖ ਹੈ ਸਾਡੇ ਜੀਵਨ ਵਿੱਚ ਬਹੁਤ ਵੱਡਾ, ਉਹ ਹੈ ਸਤਿਕਾਰ। ਮੈਂ ਬਹੁਤਾਤ ਘਰਾਂ 'ਚ ਦੇਖਿਆ, ਤੁਸੀਂ ਵੀ ਦੇਖਿਆ ਹੋਏਗਾ, ਕਿਸੇ ਦੇ ਘਰ ਜਾਈਏ ਬੱਚਾ ਬੋਲਣ ਲੱਗਿਆ, ਉਹ ਚੰਗੀ ਤਰ੍ਹਾਂ ਨਾ ਬੋਲੇ, ਉਹ ਆਖ ਦੇਵੇ ਅੰਕਲ ਤੂੰ ਕਿੱਥੋਂ ਆਇਆ, ਘਰ ਦੇ ਜਦੇ ਘੂਰਦੇ ਨੇ, ਉਸੇ ਵੇਲੇ ਘੂਰ ਨਾ, ਬੇਟੇ ਇਸ ਤਰ੍ਹਾਂ ਨਹੀਂ ਬੋਲੀਦਾ। ਪੁੱਛੋ ਅੰਕਲ ਜੀ, ਚਾਚਾ ਜੀ, ਤਾਇਆ ਜੀ, ਤੁਸੀਂ ਕਿੱਥੋਂ ਆਏ ਹੋ। ਹੁਣ ਉਹ ਨਿੱਕੀ ਉਮਰ ਤੋਂ ਸਤਿਕਾਰ ਕਰਨਾ ਸਿੱਖ ਜਾਂਦਾ ਹੈ। ਉਹਨੇ ਨਿੱਕੀ ਉਮਰ ਤੋਂ ਸਿੱਖ ਲਿਆ ਸਤਿਕਾਰ ਕਰਨਾ। ਉਹਨੂੰ ਪਤਾ ਹੈ ਵੱਡਿਆਂ ਦਾ ਕਿਵੇਂ ਸਤਿਕਾਰ ਕਰਨਾ ਹੈ, ਬਰਾਬਰ ਦਿਆਂ ਦਾ ਕਿਵੇਂ ਸਤਿਕਾਰ ਕਰਨਾ ਹੈ, ਛੋਟਿਆਂ ਦਾ ਕਿਵੇਂ ਸਤਿਕਾਰ ਕਰਨਾ ਹੈ। ਅਗਰ ਸਤਿਕਾਰ ਕਿਸੇ ਨੂੰ ਪਤਾ ਹੋਏਗਾ ਤਾਂ ਕੇਵਲ ਗ੍ਰਸਤੀ ਜੀਵਨ ਵਿੱਚੋਂ ਪਤਾ ਲੱਗਦਾ ਹੈ, ਬਾਕੀਆਂ ਨਹੀਂ ਪਤਾ ਲੱਗਦਾ। ਉਹਨੂੰ ਪਤਾ ਹੀ ਨਹੀਂ, ਕਿਸੇ ਨਾਲ ਵਿਚਰਿਆ ਹੀ ਨਹੀਂ ਹੈ। ਉਹਨੂੰ ਪਤਾ ਲੱਗਿਆ ਮੇਰੇ ਮਾਪਿਆਂ ਦਾ ਮੈਂ ਕਿਵੇਂ ਸਤਿਕਾਰ ਕਰਨਾ ਹੈ, ਮੈਂ ਆਪਣੇ ਭੈਣ ਭਰਾਵਾਂ ਦਾ, ਆਪਣੇ ਆਂਢ ਗੁਆਂਢ ਦਾ, ਬਾਕੀ ਲੋਕਾਂ ਦਾ ਕਿਵੇਂ ਸਤਿਕਾਰ ਕਰਨਾ ਹੈ। ਉਹਨੂੰ ਪਤਾ ਇਸ ਗੱਲ ਦਾ। ਗੁਰੂ ਜੀ ਨੇ ਕਿੱਡਾ ਕੀਮਤੀ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ, ਗ੍ਰਸਤੀ ਜੀਵਨ ਦਾ। ਤੋ ਯਕੀਨ ਕਰਕੇ ਜਾਣਿਓ, ਸਤਿਕਾਰ ਕਰਨਾ ਉਸੇ ਬੰਦੇ ਨੂੰ ਆਏਗਾ ਜਦੋਂ ਦੇਖਦਾ ਹੈ, ਵਾਰ-ਵਾਰ ਮੈਂ ਦੁਹਰਾਵਾਂ, ਜਦੋਂ ਦੇਖਦਾ ਹੈ ਵੀ ਉਹ ਘਰ 'ਚ ਕਿਵੇਂ ਪ੍ਰਤਿਪਾਲਣਾ ਕਰਦਾ ਹੈ। ਬੰਦਾ ਆਪ ਵੱਡਾ ਹੋ ਗਿਆ, ਬੱਚਿਆਂ ਵਾਲਾ ਹੋ ਗਿਆ, ਪਰ ਜਦੋਂ ਆਪਣੇ ਮਾਂ-ਬਾਪ ਦੇ ਪੈਰੀਂ ਹੱਥ ਲਾਉਂਦਾ ਹੈ ਤੇ ਛੋਟਾ ਬੱਚਾ ਦੇਖੇਗਾ, ਮੈਂ ਇੱਕ ਰੋਕ ਕੇ ਗੱਲ ਕਰਨ ਲੱਗਾ। ਅੱਜ ਬਹੁਤ ਵੱਡੀ ਲੋੜ ਹੈ। ਮੈਂ ਕੋਈ ਧੀ ਨਹੀਂ ਦੇਖੀ ਜਿਹੜੀ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ 'ਚ ਛੱਡਦੀ ਹੈ। ਧੀ ਨਹੀਂ ਛੱਡਦੀ। ਉਹੀ ਧੀ ਜਦੋਂ ਸਹੁਰੇ ਘਰ ਚਲੇ ਜਾਂਦੀ ਹੈ, ਸਹੁਰਿਆਂ ਦੇ ਮਾਂ-ਬਾਪ ਨੂੰ ਕਹਿੰਦੀ ਵੀ ਇਹਨੂੰ ਬਿਰਧ ਆਸ਼ਰਮ 'ਚ ਛੱਡ ਕੇ ਆ। ਉਹੀ ਧੀ ਜਦੋਂ ਉਹਦੇ ਪੇਕਿਆਂ ਤੋਂ ਖਬਰ ਆਉਂਦੀ ਵੀ ਤੇਰੇ ਮਾਂ-ਬਾਪ ਵੀ ਬਿਰਧ ਆਸ਼ਰਮ 'ਚ ਛੱਡ ਦਿੱਤੇ, ਤੇ ਉਹਨੂੰ ਉਸ ਦਿਨ ਪਤਾ ਲੱਗਦਾ ਵੀ ਕੀ ਦੁੱਖ ਹੁੰਦਾ ਹੈ। ਮੈਂ ਛੋਟੀ ਜਿਹੀ ਇੱਕ ਗੱਲ ਕਹਿ ਕੇ ਗੱਲ ਅੱਗੇ ਤੋਰ ਦੇਣੀ ਹੈ। ਇੱਕ ਬਜ਼ੁਰਗ, ਇੱਕ ਨਾਲ ਉਹਦੀ ਘਰਵਾਲੀ ਮਾਤਾ, ਉਹ ਵੀ ਬਜ਼ੁਰਗ ਹੈ। ਉਹ ਦੋਵੇਂ ਜਣੇ ਰਸਤੇ 'ਤੇ ਤੁਰੇ ਜਾਂਦੇ ਨੇ। ਜਿਹੜਾ ਵੀ ਕੋਈ ਆਉਂਦਾ ਗੱਡੀ ਵਾਲਾ ਉਹਨੂੰ ਹੱਥ ਦਿੰਦੇ ਨੇ, ਪਰ ਕੋਈ ਰੋਕਦਾ ਨਹੀਂ। ਅੱਲੜ ਜਿਹੀ ਉਮਰ ਦੇ ਬੱਚੇ ਦੋ ਗੱਡੀ ਲੈ ਕੇ ਜਾ ਰਹੇ ਨੇ, ਤੇ ਉਹਨੇ ਉਹਨਾਂ ਨੂੰ ਵੀ ਹੱਥ ਦੇਤਾ। ਉਹਨਾਂ ਨੂੰ ਕਿਹੜਾ ਪਤਾ ਵਿੱਚ ਕੌਣ ਬੈਠਾ ਹੈ, ਨਜ਼ਰ ਕਮਜ਼ੋਰ ਹੈ, ਤੁਰਿਆ ਨਹੀਂ ਜਾਂਦਾ। ਉਹ ਬੱਚਿਆਂ ਨੇ ਗੱਡੀ ਰੋਕ ਲਈ, ਰੋਕ ਕੇ ਉਹਨਾਂ ਦੋਨਾਂ ਨੂੰ ਵਿੱਚ ਬਿਠਾ ਲਿਆ। ਕਹਿੰਦੇ ਕਿੱਥੇ ਜਾਣਾ ਹੈ? ਕਹਿਣ ਲੱਗੇ ਅਸੀਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਣਾ ਹੈ। ਬੇਟੇ ਤੁਸੀਂ ਕਿੱਥੇ ਜਾਣਾ? ਕਹਿੰਦੇ ਅਸੀਂ ਵੀ ਫਤਿਹਗੜ੍ਹ ਸਾਹਿਬ ਹੀ ਚੱਲੇ ਹਾਂ। ਚਲੋ ਵਧੀਆ ਸੰਗ ਬਣ ਗਿਆ, ਚਲੇ ਗਏ। ਹੁਣ ਉਹ ਮਾਂ ਸੀ, ਉਹਨੇ ਆਪਣੇ ਸੁਭਾਅ ਦੇ ਅਨੁਸਾਰ ਗੱਲ ਸ਼ੁਰੂ ਕਰ ਲਈ। ਕਹਿੰਦੀ ਪੁੱਤ ਅੱਗੇ ਵੀ ਕਦੇ ਗਏ ਫਤਿਹਗੜ੍ਹ ਸਾਹਿਬ? ਬੜੇ ਧਿਆਨ ਨਾਲ ਸੁਣਿਓ, ਮੈਂ ਬੇਨਤੀ ਕਰਾਂਗਾ। ਉਹ ਕਹਿੰਦੇ ਹਾਂ ਮਾਤਾ ਜੀ ਅਸੀਂ ਅੱਗੇ ਵੀ ਗਏ ਹਾਂ, 4-5 ਸਾਲਾਂ ਤੋਂ ਅਸੀਂ ਲਗਾਤਾਰ ਜਾ ਰਹੇ ਹਾਂ। ਕਹਿੰਦੀ ਪੁੱਤ ਤੁਹਾਨੂੰ ਪਤਾ ਹੈ ਵੀ ਫਤਿਹਗੜ੍ਹ ਸਾਹਿਬ ਕੀ ਹੋਇਆ ਸੀ? ਉਹ ਕਹਿੰਦੇ ਮਾਂ ਇਹ ਤਾਂ ਨਹੀਂ ਪਤਾ ਵੀ ਕੀ ਹੋਇਆ ਸੀ, ਪਰ ਇੰਨਾ ਪਤਾ ਵੀ ਉੱਥੇ ਲੰਗਰ ਲੱਗਦੇ ਨੇ, ਲੋਕ ਹੱਸਦੇ ਖੇਡਦੇ ਨੇ, ਮੇਲਾ ਹੁੰਦਾ ਹੈ। ਜਿਹੜੀਆਂ ਚੀਜ਼ਾਂ ਆਮ ਥਾਵਾਂ 'ਤੇ ਨਹੀਂ ਮਿਲਦੀਆਂ, ਉੱਥੇ ਕਈ ਤਰ੍ਹਾਂ ਦੇ ਲੰਗਰਾਂ ਦੀਆਂ ਮਿਲ ਜਾਂਦੀਆਂ। ਅਸੀਂ ਖਾਂਦੇ ਪੀਂਦੇ ਮੌਜ ਕਰਦੇ, 2 ਦਿਨਾਂ ਬਾਅਦ ਆ ਜਾਂਦੇ। ਉਹ ਕਹਿਣ ਲੱਗੀ ਨਾ ਪੁੱਤ, ਉੱਥੇ ਤਾਂ ਬਹੁਤ ਕਹਿਰ ਵਰਤਿਆ ਸੀ। ਦਾਦੀ ਨੇ ਸਾਹਿਬਜ਼ਾਦਿਆਂ ਦੀ ਗਾਥਾ ਸੁਣਾਈ। ਸਫ਼ਰ ਕਰਦੇ ਗੱਡੀ ਜਾ ਰਹੇ ਨੇ, ਹੁਣ ਦੋਵੇਂ ਬੱਚੇ ਰੋ ਰਹੇ ਨੇ। ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ ਨਾ ਦੋਵੇਂ ਬੱਚੇ ਰੋ ਰਹੇ ਨੇ ਬਹੁਤ।
ਉਹ ਮਾਂ ਨੇ ਸੁਭਾਵਿਕ ਗੱਲ ਪੁੱਛ ਲਈ, ਕਹਿਣ ਲੱਗੀ ਪੁੱਤ ਤੁਹਾਡੀ ਕਿਸੇ ਦਾਦੀ ਨੇ ਤੁਹਾਨੂੰ ਗੱਲ ਹੀ ਨਹੀਂ ਸੁਣਾਈ ਕਦੇ? ਉਹ ਕਹਿੰਦੇ ਸਾਡੀ ਦਾਦੀ ਤੇ ਦਾਦਾ ਸਾਡੇ ਨਾਲ ਨਹੀਂ ਰਹਿੰਦੇ। ਕਹਿੰਦੀ ਤਾਂ ਹੀ ਪੁੱਤ ਫਿਰ ਤੁਹਾਨੂੰ ਕਿਸੇ ਸਮਝਾਇਆ ਨਹੀਂ ਨਾ। ਮੈਂ ਦੇਖਦਾ ਅੱਜ ਦੇ ਮਾਂ-ਬਾਪ ਬੜੇ ਚਿੰਤਤ ਨੇ ਵੀ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ, ਪਰ ਇਹ ਨਹੀਂ ਦੇਖਦੇ ਵੀ ਅਸੀਂ ਦਾਦਾ ਤੇ ਦਾਦੀ, ਨਾਨਾ ਤੇ ਨਾਨੀ ਨੂੰ ਉਹਨੂੰ ਘਰ ਰੱਖੀਏ। ਪੰਜਾਬੀ ਬੋਲਣਗੇ ਆਪੇ ਸ਼ਬਦਾਵਲੀ, ਬੋਲੀ ਹਮੇਸ਼ਾ ਬੋਲਣ ਨਾਲ ਆਉਂਦੀ, ਯਾਦ ਰੱਖਿਓ ਜੇ। ਕਹਿੰਦੀ ਵੀ ਤੁਹਾਡੇ ਦਾਦਾ ਦਾਦੀ ਹੈ ਨਹੀਂ ਘਰੇ? ਉਹ ਕਹਿਣ ਲੱਗੇ ਹੈ ਨਹੀਂ, ਵੱਖਰੇ ਰਹਿੰਦੇ ਨੇ। ਉਹਨਾਂ ਦੀ ਗੱਲ 'ਚ ਦਿਲ 'ਚ ਵਸ ਗਈ। ਫਤਿਹਗੜ੍ਹ ਸਾਹਿਬ ਤੋਂ ਘਰ ਆਏ। ਘਰ ਆਉਂਦਿਆਂ ਸਾਰ ਪੁੱਛਣ ਲੱਗੇ ਆਪਣੇ ਪਿਓ ਨੂੰ, ਕਹਿਣ ਲੱਗੇ ਮੇਰੀ ਦਾਦੀ ਕਿੱਥੇ ਹੈ? ਉਹ ਕਹਿਣ ਲੱਗੇ ਅੱਜ ਤੈਨੂੰ ਕਿਵੇਂ ਚੇਤਾ ਆ ਗਿਆ ਇਸ ਗੱਲ ਦਾ? ਦਾਦੀ ਹੈ ਤਾਂ ਹੈ, ਉੱਥੇ ਵੱਖਰੇ ਰਹਿੰਦੇ। ਜਦ ਤੇਰਾ ਬਰਥਡੇ ਹੁੰਦਾ ਹੈ ਆਪਾਂ ਜਾ ਕੇ ਨਹੀਂ ਮਨਾ ਕੇ ਆਉਂਦੇ? ਉਹ ਕਹਿੰਦੇ ਮੈਨੂੰ ਨਹੀਂ ਪਤਾ, ਮੈਨੂੰ ਤਾਂ ਐਡਰੈਸ ਦਿਓ ਕਿੱਥੇ ਹੈ। ਉਹਨੇ ਐਡਰੈਸ ਲਿਆ, ਗੱਡੀ ਲਈ ਤੇ ਉੱਥੇ ਚਲਾ ਗਿਆ। ਉੱਥੇ ਜਾ ਕੇ ਤੇ ਪਤਾ ਕੀਤਾ ਵੀ ਕਿੱਥੇ ਨੇ। ਪਛਾਣਦਾ ਤਾਂ ਸੀ ਦਾਦਾ ਦਾਦੀ ਨੇ। ਤੇ ਜਾ ਕੇ ਕਹਿਣ ਲੱਗਿਆ, ਉਹ ਬੜੇ ਹੈਰਾਨ ਹੋਏ ਵੀ ਤੂੰ ਅੱਜ ਬਰਥਡੇ ਤੋਂ ਬਿਨਾਂ ਕਿਵੇਂ ਆ ਗਿਆ? ਇਵੇਂ ਕਿਵੇਂ ਆ ਗਿਆ? ਉਹ ਕਹਿੰਦਾ ਹਾਂ ਮੈਂ ਦਾਦੀ ਤੁਹਾਨੂੰ ਲੈਣ ਆਇਆ, ਮੈਂ ਤੁਹਾਨੂੰ ਲੈਣ ਆਇਆ। ਦੋਨਾਂ ਨੇ ਮੂੰਹ ਨੀਵਾਂ ਕਰ ਲਿਆ। ਕਹਿੰਦੇ ਨਹੀਂ। ਮੈਂ ਬੇਨਤੀ ਕਰਾਂ ਰੁਕ ਕੇ, ਕਿਉਂਕਿ ਕਈ ਵਾਰੀ ਕਿਸੇ ਗੱਲ ਦਾ ਇੱਕ ਰੂਪ ਹੀ ਦੱਸਿਆ ਜਾਂਦਾ, ਉਹਦਾ ਦੂਜਾ ਰੂਪ ਨਹੀਂ ਦੱਸਿਆ ਜਾਂਦਾ, ਤੇ ਫਿਰ ਉਹਦੇ ਅਰਥ ਹੋਰ ਕੱਢ ਲਏ ਜਾਂਦੇ ਨੇ। ਇਹਦਾ ਅਰਥ ਮੈਂ ਨਾਲ ਦੀ ਨਾਲ ਸਪਸ਼ਟ ਕਰਦੇ ਹਾਂ। ਜ਼ਰੂਰੀ ਨਹੀਂ ਸਾਰੀਆਂ ਥਾਵਾਂ 'ਤੇ ਨੋਹਾਂ ਹੀ ਮਾੜੀਆਂ ਹੁੰਦੀਆਂ ਨੇ। ਕਈ ਥਾਵਾਂ 'ਤੇ ਮਾਵਾਂ ਵੀ ਆਪਣਾ ਮਾਂ ਵਾਲਾ ਫਰਜ਼ ਨਹੀਂ ਨਿਭਾਉਂਦੀਆਂ। ਇਹ ਗੱਲ ਮੈਂ ਨਾਲ ਸਪਸ਼ਟ ਕਰਦੇ ਹਾਂ। ਕਈ ਥਾਵਾਂ 'ਤੇ ਮਾਵਾਂ ਵੀ ਆਪਣਾ ਫਰਜ਼ ਨਹੀਂ ਨਿਭਾਉਂਦੀਆਂ। ਉਹਨਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਵੀ ਅਸੀਂ ਆਪਣੀ ਧੀ ਬੱਚੀ ਨੂੰ ਕਿਵੇਂ ਰੱਖਣਾ। ਉਹਨੂੰ ਵੀ ਪਿਆਰ ਦੀ ਲੋੜ ਹੁੰਦੀ ਹੈ। ਵੱਖਰਾ ਪੱਖ ਹੈ, ਕਦੇ ਗੱਲ ਚੱਲੀ ਤੇ ਮੈਂ ਉੱਧਰਲਾ ਪੱਖ ਵੀ ਖੋਲ੍ਹ ਕੇ ਸਾਹਮਣੇ ਰੱਖਾਂਗਾ। ਉਹ ਕਹਿਣ ਲੱਗਾ ਦਾਦੀ ਮੈਂ ਤੇ ਲੈਣ ਆਇਆ। ਦੋਨਾਂ ਨੇ ਮੂੰਹ ਨੀਵਾਂ ਕਰ ਲਿਆ। ਕਹਿੰਦੀ ਪੁੱਤ ਅਸੀਂ ਜਾਣਾ ਨਹੀਂ। ਕਹਿੰਦੇ ਕਿਉਂ? ਕਹਿਣ ਲੱਗੇ ਪੁੱਤ ਤੇਰਾ ਬਾਪ ਹੈ ਨਾ ਜਿਹੜਾ, ਉਹ ਸਾਨੂੰ ਸੜਕ ਦੇ ਕਿਨਾਰੇ ਛੱਡ ਕੇ ਚਲਾ ਗਿਆ ਸੀ। ਸਾਡਾ ਕੋਈ ਹੁੰਦਾ ਤੇ ਸਾਨੂੰ ਇਵੇਂ ਕਿਵੇਂ ਛੱਡ ਕੇ ਜਾਂਦਾ? ਹੁਣ ਅਸੀਂ ਜਾਣਾ ਨਹੀਂ, ਉਹ ਧੱਕੇ ਦੇਣਗੇ, ਬਰਦਾਸ਼ਤ ਨਹੀਂ ਹੋਣਾ। ਉਹ ਕਹਿਣ ਲੱਗਿਆ ਠੀਕ ਹੈ ਦਾਦੀ, ਨਾ ਜਾਓ, ਪਰ ਹੁਣ ਮੈਂ ਅੱਜ ਤੋਂ ਬਾਅਦ ਤੁਹਾਡੇ ਕੋਲ ਹੀ ਰਵਾਂਗਾ, ਮੈਂ ਨਹੀਂ ਜਾਣਾ। ਮੈਨੂੰ ਪਤਾ ਅੱਜ ਲੱਗਾ ਹੈ ਇਹ ਕੀ ਖਜ਼ਾਨਾ ਹੁੰਦਾ ਦਾਦਾ ਤੇ ਦਾਦੀ ਦਾ। ਉਹ ਕਹਿਣ ਲੱਗੀ ਨਾ ਪੁੱਤ ਇਹ ਕਹਿਰ ਨਾ ਕਰੀ, ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ, ਤੂੰ ਜਾ। ਕਹਿਣ ਲੱਗਿਆ ਵੀ ਤੁਸੀਂ ਵੀ ਕਹਿਰ ਨਾ ਕਰੋ, ਚਲੋ ਮੇਰੇ ਨਾਲ, ਮੈਂ ਵਾਅਦਾ ਕਰਨਾ ਹੈ, ਤੁਹਾਨੂੰ ਕੀ ਕੁਛ ਨਹੀਂ ਕਹਿ ਸਕਦਾ। ਅੱਜ ਉਹ ਦਾਦਾ ਤੇ ਦਾਦੀ ਦੋਨਾਂ ਦਾ ਸਮਾਨ ਰੱਖਿਆ ਤੇ ਲੈ ਕੇ ਘਰ ਆ ਗਿਆ। ਘਰ ਆ ਕੇ ਕਹਿਣ ਲੱਗਾ ਆਪਣੀ ਮਾਂ ਤੇ ਪਿਤਾ ਨੂੰ, ਕਹਿਣ ਲੱਗਿਆ ਜੇ ਤੁਸੀਂ ਚਾਹੁੰਦੇ ਹੋ ਨਾ ਮੈਂ ਤੁਹਾਨੂੰ ਬੈਠੇ ਨੂੰ ਰੋਟੀ ਦੇਵਾਂ ਵਧੀਆ ਢੰਗ ਨਾਲ, ਤਾਂ ਤੁਸੀਂ ਪਹਿਲਾਂ ਆਪਣੇ ਮਾਂ-ਬਾਪ ਨੂੰ ਮੇਰੇ ਸਾਹਮਣੇ ਅੱਖੀਂ ਰੋਟੀ ਦਿਓ, ਮੈਂ ਉਹੀ ਸਿੱਖਾਂਗਾ ਜੋ ਅੱਜ ਤੁਸੀਂ ਵਰਤਾਓਗੇ। ਵਿਛੜਿਆ ਹੋਇਆ ਪਰਿਵਾਰ ਮਿਲ ਗਿਆ ਤੇ ਅੱਜ ਪਹਿਲਾ ਦਿਨ ਹੈ ਜਿਸ ਦਿਨ ਸਾਰੇ ਪਰਿਵਾਰ ਨੇ ਸੁੱਖਾਂ ਭਰੀ ਰੋਟੀ ਖਾਧੀ, ਵਿਛੜੇ ਮਿਲੇ ਸੀ। ਇੱਕ ਬੇਨਤੀ ਹੋਰ ਕਰਦੇ ਹਾਂ, ਇਹ ਗੱਲ ਹਮੇਸ਼ਾ ਚੇਤਾ ਰੱਖਿਓ ਜੇ,
ਤੁਸੀਂ ਕਿਸੇ ਕਾਰੀਗਰ ਨੂੰ ਬੁਲਾਓਗੇ, ਉਹ ਨਕਸ਼ਾ ਬਣਾ ਦੇਗਾ। ਤੁਸੀਂ ਕਿਸੇ ਕਾਰੀਗਰ ਨੂੰ ਬੁਲਾਓਗੇ, ਉਹ ਮਕਾਨ ਬਣਾ ਜਾਏਗਾ। ਪਰ ਘਰ ਬਸਣ ਵਾਲਿਆਂ ਨੇ ਬਣਾਉਣਾ ਹੁੰਦਾ ਹੈ, ਘਰ ਨਹੀਂ ਕੋਈ ਬਣਾ ਕੇ ਦਿੰਦਾ। ਘਰ ਦਾ ਮਤਲਬ ਹੁੰਦਾ, ਘਰ ਦਾ ਮਤਲਬ ਜ਼ਰੂਰੀ ਨਹੀਂ ਮਹੱਲ ਹੋਵੇ। ਘਰ ਤਾਂ ਭਾਵੇਂ ਝੁੱਗੀ ਹੋਵੇ, ਇੱਕ ਇਕੱਲਾ ਤੱਪੜ ਪਾਇਆ ਹੋਵੇ ਉੱਤੇ, ਕੱਲੀ ਤਰਪਾਲ ਪਾਈ ਹੋਵੇ ਉੱਤੇ, ਜੇ 4 ਜੀ ਮਿਲ ਕੇ ਰਹਿੰਦੇ ਨੇ ਨਾ, ਲੋਕ ਉਹਨੂੰ ਵੀ ਘਰ ਕਹਿੰਦੇ ਨੇ। ਘਰ ਬਣਾਉਣਾ ਪੈਂਦਾ, ਘਰ ਜੀਆਂ ਦੇ ਇਤਫਾਕ ਦਾ ਨਾਂ ਹੈ। ਕਹਿਣ ਲੱਗਿਆ, ਮਾਂ ਮੈਨੂੰ ਅੱਜ ਪਤਾ ਲੱਗਾ ਹੈ ਸਤਿਕਾਰ ਕਿਵੇਂ ਕਰਨਾ ਹੈ। ਸੱਚ ਕਰਕੇ ਜਾਣਿਓ, ਗ੍ਰਿਸ਼ਟੀ ਬੰਦੇ ਦੇ ਜੀਵਨ ਵਿੱਚੋਂ ਪਤਾ ਲੱਗਦਾ ਹੈ ਸਤਿਕਾਰ ਕਿਵੇਂ ਕਰਨਾ। ਚਾਰੇ ਪੱਖ ਜ਼ਿੰਦਗੀ ਦੇ ਇਹ ਗ੍ਰਿਸ਼ਟੀ ਕੋਲੋਂ ਮਿਲਦੇ ਨੇ। ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਬੰਦਿਆਂ, ਵਿੱਚੇ ਹੋਵੇ ਮੁਕਤ। ਗੁਰੂ ਕਹਿਣ ਲੱਗੇ, ਪੁੱਤ ਤੈਨੂੰ ਪਾਸੇ ਜਾਣ ਦੀ ਲੋੜ ਹੀ ਨਹੀਂ, ਮੈਂ ਤੈਨੂੰ ਘਰ ਗ੍ਰਿਸ਼ਟੀ ਵਿੱਚ ਹੀ ਮੁਕਤ ਕਰ ਦਿਆਂਗਾ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਜੋਗੀ ਨੂੰ ਕਹਿਣ ਲੱਗੇ, ਉਹ ਭਲਿਆ ਤੂੰ ਬਹੁਤ ਕੁਝ ਤਿਆਗੀ ਬੈਠਾ ਹੈ, ਮੈਂ ਤੈਨੂੰ ਪੁੱਛਦਾ ਹੈ, ਅਲਮਲ ਖਾਈ ਗਾਂਦੀ ਖਾਨਾ, ਦਰਖਤਾਂ ਦੀਆਂ ਜੜ੍ਹਾਂ ਖਾਨਾ, ਪੱਤੇ ਖਾਨਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਬਿਨ ਨਾਵੇ ਕਿਛ ਠਾਈ ਨਾ ਪਾਈ। ਕਹਿਣ ਲੱਗੇ, ਤੂੰ ਕਰਦਾ ਕੀ ਹੈ? ਤੂੰ ਕਹਿੰਦਾ ਵੀ ਚੰਗੇ ਪਦਾਰਥ ਖਾ ਕੇ ਮੇਰਾ ਮਨ ਵਿਕਾਰੀ ਹੋ ਜਾਂਦਾ। ਚਲੋ ਮੰਨ ਲੈਨੇ, ਚਲੋ ਮੰਨ ਲੈਨੇ, ਪਰ ਮੈਂ ਜਦੋਂ ਤੇਰੀ ਹਾਲਤ ਦੇਖਦਾ ਹੈ ਨਾ, ਤੇਰੀ ਹਾਲਤ ਇਹ ਹੈ, ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ, ਅਜੋਂ ਵਿਕਾਰ ਨਾ ਛੋਡਈ, ਪਾਪੀ ਮਨ ਮੰਦਾ। ਤੇਰੇ ਨਾਲ ਤਾਂ ਉਹ ਨਹੀਂ ਚੰਗਾ ਗ੍ਰਿਸ਼ਟੀ ਜਿਹੜਾ ਪ੍ਰਸ਼ਾਦਾ ਪਿਆ ਥਾਲੀ 'ਚ ਤੇ ਰੱਬ ਦਾ ਸ਼ੁਕਰ ਕਰਕੇ ਖਾਂਦਾ ਹੈ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਉਹਦੀ ਥਾਲੀ ਵਿੱਚ ਖਾਣਾ ਖਾਣਾ ਨਹੀਂ ਰਹਿੰਦਾ, ਉਹਦੀ ਥਾਲੀ ਵਿੱਚ ਪਿਆ ਹੋਇਆ ਖਾਣਾ ਅੰਮ੍ਰਿਤ ਬਣ ਜਾਂਦਾ ਹੈ। ਜਦੋਂ ਜ਼ਬਾਨੋਂ ਕਹਿੰਦਾ, ਜੈ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਦੋਂ ਰੱਬੀ ਯਾਦ ਨਾਲ ਜੁੜ ਜਾਂਦੀ ਹੈ, ਉਹ ਤਾਂ ਘਰ ਗ੍ਰਿਸ਼ਟੀ ਵਿੱਚ ਰਹਿੰਦਾ ਹੋਇਆ ਵੀ ਉਹਨਾਂ ਪਦਾਰਥਾਂ ਨੂੰ ਅੰਮ੍ਰਿਤ ਬਣਾ ਲੈਂਦਾ ਹੈ। ਜੋਗੀ ਤੂੰ ਜੜ੍ਹਾਂ ਖਾ ਕੇ ਵੀ ਸ਼ੁਕਰਾਨਾ ਕਰਨਾ ਨਾ ਸਿੱਖਿਆ, ਤੂੰ ਉਹਨੂੰ ਵੀ ਜ਼ਹਿਰ ਬਣਾਈ ਬੈਠਾ ਹੋਇਆ। ਸਤਿਗੁਰੂ ਨੇ ਗ੍ਰਿਸ਼ਟੀ ਜੀਵਨ ਦੀ ਇੱਕ ਬੜੀ ਵੱਡੀ ਦਾਤ ਬਖਸ਼ਿਸ਼ ਕੀਤੀ। ਕਹਿਣ ਲੱਗੇ, ਗ੍ਰਿਸ਼ਟੀ ਦੇ ਵਿਹੜੇ 'ਚੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਸਾਡੀ ਬਿਰਤੀ ਸਿੱਖਣ ਵਾਲੀ ਹੋਣੀ ਚਾਹੀਦੀ ਹੈ। ਬੇਨਤੀ ਕਰ ਰਿਹਾ ਸਾਂ, ਹਜ਼ੂਰ ਨੇ ਗ੍ਰਿਸ਼ਟੀ ਜੀਵਨ ਨੂੰ ਐਡਾ ਉੱਚਾ ਕੀਤਾ, ਇਹਦੇ ਜੀਵਨ ਵਿੱਚ ਸਾਰੇ ਪੱਖ ਮਜ਼ਬੂਤ ਕੀਤੇ, ਇਹਨੂੰ ਸਿਖਾਇਆ ਤੂੰ ਕਿਰਤਕਾਰ ਕਰ। ਦੇਖੋ ਹੁਣ ਕਿੱਡਾ ਪਿਆਰਾ ਬਚਨ ਹੈ ਇਹ। ਤਾਂ ਮੇਰਾ ਖਿਆਲ ਹੈ ਵੀ ਮੈਂ ਜੇ ਇਸ ਸ਼ਬਦ ਦੀ ਵਿਆਖਿਆ ਕਰਾਂ, ਮੈਨੂੰ ਕਈ ਵਾਰੀ ਆਪਣਾ ਆਪ ਇਆਣਾਪਣ ਜਿਹਾ ਲੱਗਣ ਲੱਗ ਪੈਂਦਾ, ਕਿਉਂਕਿ ਇਹ ਗੱਲਾਂ ਤੁਸੀਂ ਆਮ ਜਾਣਦੇ ਹੋ। ਆਪਾਂ ਕਿਤੇ ਵੀ ਜਾਣਾ ਹੋਵੇ ਤੇ ਸਭ ਤੋਂ ਪਹਿਲਾਂ ਕੀ ਪੁੱਛਦੇ? ਰਾਹ। ਤੁਸੀਂ ਦੇਖਿਆ ਕਿਸੇ ਬੰਦੇ ਨੂੰ ਰਾਹ ਹੀ ਦਾ ਨਾ ਪਤਾ ਹੋਵੇ, ਰਾਹ ਦਾ ਹੀ ਨਾ ਪਤਾ ਹੋਵੇ, ਤੁਰਿਆ ਜਾ ਰਿਹਾ ਹੋਵੇ। ਜਿਹਨੂੰ ਰਸਤੇ ਦਾ ਹੀ ਨਾ ਪਤਾ ਹੋਵੇ, ਉਹ ਤੁਰਿਆ ਜਾ ਰਿਹਾ, ਉਹ ਕੋਈ ਕਮਲਾ ਹੀ ਹੋ ਸਕਦਾ ਹੈ। ਸਿਆਣਾ ਬੰਦਾ ਕਿਸੇ ਜਗ੍ਹਾ ਤੇ ਵੀ ਜਾਣ ਵਾਸਤੇ ਸਭ ਤੋਂ ਪਹਿਲਾਂ ਰਾਹ ਦੇਖਦਾ ਹੈ। ਬਲਕਿ ਅੱਜ ਤਾਂ ਬੰਦਾ ਇਹ ਵੀ ਦੇਖਦਾ ਹੈ ਭਈ ਮੈਂ ਰਾਹ ਕਿਹੜਾ ਚੁਣਾਂ ਜਿਹੜਾ ਸਭ ਤੋਂ ਸੌਖਾ ਹੋਵੇ। ਸਤਿਗੁਰੂ ਜੀ ਨੇ ਕਿੱਡੀ ਪਿਆਰੀ ਦਾਤ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ, ਭਲਿਆ ਮੈਂ ਤੈਨੂੰ ਇੰਨੀ ਗੱਲ ਦੱਸਣਾ ਚਾਹੁੰਦਾ ਹੈ, ਜਿਹੜੇ ਲੋਕ 10 ਨੌਹਾਂ ਦੀ ਕਿਰਤਕਾਰ ਕਰਕੇ ਖਾਂਦੇ ਨੇ ਨਾ, ਤੇ ਕਿਸੇ ਦੂਜੇ ਦੀ ਵੀ ਤਲੀ ਤੇ ਧਰਦੇ ਨੇ, ਸੱਚ ਕਰਕੇ ਜਾਣੀ ਉਹ ਬੰਦੇ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਪਛਾਣਦੇ ਨੇ। ਰਾਹ ਪਤਾ ਹੀ ਉਹਨਾਂ ਨੂੰ ਹੈ। ਕਾਲ ਖਾਏ
ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਰਾਹ ਪਛਾਣਦੇ ਹੀ ਅਸਲ ਵਿੱਚ ਰੱਬ ਦੇ ਘਰ ਨੂੰ ਜਾਣ ਵਾਲਾ ਪਤਾ ਹੀ ਰੱਬ ਨੂੰ ਪਿਆਰੇ ਨੂੰ ਗ੍ਰਸਤੀ ਨੂੰ ਹੈ। ਰਹੀ ਗੱਲ ਅਗਲੀ, ਸਾਨੂੰ ਬਹੁਤ ਵਾਰੀ ਇਉਂ ਲੱਗਣ ਲੱਗ ਪੈਂਦਾ ਹੈ, ਸਾਨੂੰ ਬਹੁਤ ਵਾਰੀ ਇਉਂ ਲੱਗਣ ਲੱਗ ਪੈਂਦਾ ਹੈ ਵੀ ਗ੍ਰਸਤੀ ਬੰਦਾ ਸਿਮਰਨ ਘੱਟ ਕਰਦਾ, ਰੱਬ ਦੀ ਯਾਦ ਵਿੱਚ ਘੱਟ ਜੁੜਦਾ ਹੈ ਤੇ ਦੂਜੇ ਜ਼ਿਆਦਾ ਜੁੜਦੇ ਨੇ, ਉਹਨੂੰ ਇਉਂ ਲੱਗਣ ਲੱਗ ਪੈਂਦਾ। ਪਰ ਗੁਰੂ ਨੇ ਇਹ ਵੀ ਭਰਮ ਭੁਲੇਖਾ ਦੂਰ ਕਰ ਦਿੱਤਾ। ਕਹਿਣ ਲੱਗੇ, ਸੱਜਣਾ ਤੇਰੇ ਤਾਂ ਹੱਥ ਵਿੱਚ ਮਾਲਾ ਹੈ, ਤੂੰ ਇੱਕ ਮਾਲਾ ਦੇ ਮਣਕੇ ਨਾਲ ਤੇ ਰੱਬ ਦਾ ਇੱਕ ਨਾਮ ਲੈਣਾ ਹੈ, ਪਰ ਮੈਂ ਤੈਨੂੰ ਗ੍ਰਸਤੀ ਨੂੰ ਦਿਖਾਵਾਂ, ਗ੍ਰਸਤੀ ਦੇ ਹੱਥ 'ਚ ਮਾਲਾ ਨਹੀਂ ਹੈ, ਉਹਦੀ ਜ਼ੁਬਾਨ ਤੇ ਮਾਲਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ। ਗ੍ਰਸਤੀ ਦੇ ਤਾਂ ਰਸਨਾ ਉੱਤੇ ਮਾਲਾ ਹੈ, ਸਿਮਰਨ ਹੈ ਰੱਬ ਦਾ। ਉਹਦੇ ਹੱਥ ਵਿੱਚ ਮਾਲਾ ਨਹੀਂ, ਉਹਦੇ ਜ਼ੁਬਾਨ 'ਚ ਮਾਲਾ ਹੈ। ਜ਼ੁਬਾਨ 'ਚ ਕਿਵੇਂ ਮਾਲਾ ਹੈ? ਉਹ ਜਦੋਂ ਦਾ ਧੀ ਪੁੱਤ ਅੱਜ ਸਕੂਲ ਚੱਲਿਆ, ਉਹ ਲੈ ਕੇ ਗੁਰੂ ਚਰਨ ਆ ਗਿਆ, ਅਰਦਾਸ ਕਰੋ ਮੇਰਾ ਬੱਚਾ ਸਿੱਖ ਜਾਏ ਕੁਛ। ਉਹਦੇ ਬੱਚੇ ਦਾ ਸ਼ਗਨ ਪੈਣ ਲੱਗਾ ਤਾਂ ਗੁਰੂ ਚਰਨਾਂ 'ਚ ਲੈ ਕੇ ਆ ਗਿਆ। ਬੱਚਾ ਢਿੱਲਾ ਮੱਠਾ ਹੋਇਆ, ਗੁਰੂ ਚਰਨਾਂ 'ਚ ਲੈ ਕੇ ਆ ਗਿਆ। ਘਰ ਲਿਆ ਤਾਂ ਗੁਰੂ ਚਰਨਾਂ 'ਚ ਲੈ ਕੇ ਆ ਗਿਆ। ਕਾਰ ਲਈ ਤਾਂ ਗੁਰੂ ਚਰਨਾਂ 'ਚ ਲੈ ਕੇ ਆ ਗਿਆ। ਉਹ ਤੇ ਕਿੰਨੇ ਸ਼ੁਕਰਾਨੇ ਕਰਦਾ ਸਵੇਰ ਤੋਂ ਸ਼ਾਮ ਤੱਕ। ਕਿੰਨੀ ਵਾਰੀ ਉਹ ਰੱਬ ਦਾ ਧੰਨਵਾਦ ਕਰਦਾ ਆਪਣੀ ਜ਼ਿੰਦਗੀ ਦੇ ਅੰਦਰ। ਦੇਖਤਾ ਸਹੀਓ ਮਨਾ, ਸਭ ਤੋਂ ਵੱਧ ਸਿਮਰਨ ਉਹ ਕਦੇ ਕਾਰੋਬਾਰ ਦੀ ਸੁੱਖ ਮੰਗਦਾ ਹੈ, ਕਦੇ ਗੁਆਂਢ ਦੀ ਸੁੱਖ ਮੰਗਦਾ ਹੈ, ਕਦੇ ਆਪਣੀ ਸੁੱਖ ਮੰਗਦਾ ਹੈ, ਕਦੇ ਆਪਣੇ ਧਨ ਦੌਲਤ ਦੀ ਸੁੱਖ ਮੰਗਦਾ ਹੈ, ਮਾਂ ਬਾਪਾਂ ਦੀ ਸੁੱਖ ਮੰਗਦਾ ਹੈ, ਆਪਣੇ ਬੱਚਿਆਂ ਦੀ। ਹਜ਼ਾਰਾਂ ਕਾਰਨ ਨੇ ਉਸ ਗ੍ਰਸਤੀ ਦੇ ਜੀਵਨ ਵਿੱਚ ਜਿਹੜਾ ਵਾਰ-ਵਾਰ ਉਹ ਗੁਰੂ ਚਰਨਾਂ ਨਾਲ ਜੁੜਦਾ ਹੈ। ਕਿੱਡੀ ਵੱਡੀ ਗੱਲ ਆਖੀ ਸੀ ਭਾਈ ਗੁਰਦਾਸ ਜੀ ਨੇ। ਕਹਿੰਦੇ ਭਲਿਓ ਇੱਕ ਸਿੱਖ ਦੋਏ ਸਾਧ ਸੰਗ। ਕਹਿੰਦੇ ਜਿੱਥੇ ਇੱਕ ਸਿੱਖ ਹੈ ਉਹ ਸਿੱਖ ਹੈ, ਜਿੱਥੇ ਦੋ ਜੁੜ ਗਏ ਉਹ ਸਾਧ ਸੰਗ ਬਣ ਗਈ। ਕਹਿੰਦੇ ਹੁਣ ਜਿੱਥੇ ਘਰ ਦੇ ਕਈ ਜੀਅ ਜੁੜ ਗਏ ਤੇ ਸਮਝ ਲਓ ਜਿਸ ਘਰ ਵਿੱਚ ਰੱਬੀ ਪਿਆਰ ਵਰਤਦਾ ਹੈ ਉੱਥੇ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਨੇ। ਉਹ ਘਰ ਤਾਂ ਫਿਰ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਉਹਦਾ ਤਾਂ ਘਰ ਮਨ ਚਉ ਭਇਆ ਪ੍ਰਭ ਆਗਮ ਸੁਣਿਆ। ਅਗਲੀ ਪੰਕਤੀ ਬੜੇ ਧਿਆਨ ਨਾਲ ਸੁਣਿਓ। ਹਰ ਮੰਗਲ ਗਾਓ ਸਖੀ ਗ੍ਰਹਿ। ਗ੍ਰਹਿ ਦਾ ਅਰਥ ਹੁੰਦਾ ਘਰ। ਮੰਦਰ ਬਣਿਆ, ਮੇਰਾ ਘਰ ਘਰ ਨਹੀਂ ਰਹਿ ਗਿਆ, ਮੇਰਾ ਤਾਂ ਘਰ ਵੀ ਧਾਰਮਿਕ ਸਥਾਨ ਬਣ ਗਿਆ ਜਦੋਂ ਮੈਂ ਰੱਬ ਦੇ ਗੁਣ ਗਾਉਣਾ, ਪਰਮੇਸ਼ਰ ਦੇ ਗੁਣ ਗਾਉਣਾ, ਨਿਰੰਕਾਰ ਦੇ ਗੁਣ ਗਾਉਣਾ। ਔਰ ਗ੍ਰਸਤੀ ਦਾ ਜੀਵਨ ਕਿੱਡਾ ਪਿਆਰਾ ਹੈ। ਕਦੇ ਕੋਈ ਜ਼ਿੰਮੇਵਾਰੀ ਨਿਭਾਉਂਦਾ ਹੈ, ਕਦੇ ਉਹ ਕੋਈ ਜ਼ਿੰਮੇਵਾਰੀ ਨਿਭਾਉਂਦਾ ਹੈ। ਉਹ ਕਿੰਨੀਆਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਆਪਣਾ ਜੀਵਨ ਕਿੰਨੇ ਲੋਕਾਂ ਦੇ ਲੇਖੇ ਲਾਉਂਦਾ ਹੈ, ਕਿੰਨੇ ਲੋਕਾਂ ਦੇ ਕੰਮ ਆਉਂਦਾ ਹੈ। ਉਹ ਇਸ ਧਰਤੀ ਦੇ ਉੱਤੇ ਆ ਕੇ ਸਤਿਗੁਰੂ ਜੀ ਨੇ ਉਸ ਜੋਗੀਆਂ ਨੂੰ ਇਹੋ ਹੀ ਗੱਲ ਕਹੀ ਸੀ ਨਾ। ਕਹਿਣ ਲੱਗੇ ਹੋਏ ਅਤੀਤ ਗ੍ਰਸਤ ਤਜ ਫਿਰ ਉਨਹੀ ਕੇ ਕਰ ਮੰਗਣ ਜਾਈ। ਕਹਿੰਦੇ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਬਹੁਤ ਚੰਗੇ ਹਾਂ, ਗ੍ਰਸਤੀ ਮਾੜੇ ਨੇ। ਕਹਿਣ ਲੱਗੇ ਠੀਕ ਹੈ, ਮੈਂ ਮੰਨ ਲੈਣਾ ਮਾੜੇ ਹੈ, ਪਰ ਤੁਸੀਂ ਸਾਰੀਆਂ ਲੋੜਾਂ ਤਾਂ ਗ੍ਰਸਤੀ ਦੇ ਬੂਹੇ ਤੋਂ ਪੂਰੀਆਂ ਕਰ ਦਿਓ ਆਪਣੀਆਂ। ਅਤੀਤ ਹੋ ਗਏ, ਛੱਡ ਕੇ ਚਲੇ ਗਏ ਤੁਸੀਂ ਘਰ ਗ੍ਰਸਤੀ ਨੂੰ, ਤੇ ਉਸੇ ਘਰ ਗ੍ਰਸਤੀ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਕੋਲੋਂ ਤਾਂ ਮੰਗ ਕੇ ਖਾ ਰਹੇ ਹੋ। ਤੁਸੀਂ ਤਾਂ ਕਦੇ ਰੋਟੀ ਵੀ ਨਹੀਂ ਪਕਾਈ, ਤੁਸੀਂ ਤਾਂ ਕਦੇ ਖਾਣਾ ਵੀ ਨਹੀਂ ਬਣਾਇਆ। ਤਾਂ ਗੁਰੂ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਸਾਡੇ 'ਤੇ, ਸਾਨੂੰ ਗ੍ਰਸਤੀ ਜੀਵਨ ਬਖਸ਼ਿਸ਼ ਕੀਤਾ ਹੈ ਵੀ ਲੈ ਪੁੱਤ ਮੈਂ ਤੈਨੂੰ ਗ੍ਰਸਤੀ ਜੀਵਨ ਬਖਸ਼ਿਸ਼ ਕਰਕੇ ਦਿੰਦਾ ਵੀ ਤੂੰ ਗ੍ਰਸਤੀ ਵਿੱਚ ਰਹਿੰਦਾ ਹੋਇਆ ਵੀ ਰੱਬ ਦੇ ਚਰਨਾਂ ਵਿੱਚ ਜੁੜ ਜਾਏਗਾ। ਔਰ ਅੱਜ ਇਸ ਗੱਲ ਦੀ ਬਹੁਤ ਲੋੜ ਹੈ। ਦੋ ਪੱਖ ਨੇ ਜ਼ਿੰਦਗੀ ਦੇ ਬੜੇ ਪਿਆਰੇ। ਇੱਕ ਹੁੰਦਾ ਰਿਸ਼ਤਾ ਬਣਾਉਣਾ, ਇੱਕ ਹੁੰਦਾ ਰਿਸ਼ਤਾ ਨਿਭਾਉਣਾ। ਅਗਲੇ ਦਿਨਾਂ 'ਚ ਵੀ ਇਸ ਗੱਲ ਦਾ ਮੈਂ ਸਹਾਰਾ ਲਵਾਂਗਾ ਇੱਕ ਵਾਰੀ ਫਿਰ।
ਅੱਜ ਅਸੀਂ ਬੱਚਿਆਂ ਦੀਆਂ ਸ਼ਾਦੀਆਂ ਕਰਨੇ ਆ, ਜਿਸ ਪਾਸੇ ਨੂੰ ਆਪਾਂ ਤੁਰਨਾ ਹੈ, ਜਿਹੜੀ ਗੱਲ ਕਰਨੀ ਆਨੰਦ ਕਰ ਜਾਂਦੀ, ਉਹਦੇ ਨਾਲ ਦੇ ਬਾਕੀ ਪੱਖ ਮੈਂ ਸਾਂਝੇ ਕਰ ਰਿਹਾ। ਰਿਸ਼ਤੇ ਬਣਾਉਣੇ ਵੀ ਸਿੱਖੀਏ, ਰਿਸ਼ਤੇ ਨਿਭਾਉਣੇ ਵੀ ਸਿੱਖੀਏ। ਗੁਰੂ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ, ਸਾਨੂੰ ਮਾਲਕ ਦੇ ਚਰਨਾਂ ਵਿੱਚ ਇਹ ਗੱਲ ਸਮਝਾਈ ਵੀ ਸੱਜਣਾ, ਤੈਨੂੰ ਰਿਸ਼ਤੇ ਕਿਵੇਂ ਭੁੱਲ ਜਾਣਗੇ ਜਦੋਂ ਅਸੀਂ ਰੋਜ਼ ਪੜ੍ਹਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਰਿਸ਼ਤੇਦਾਰ ਹੈ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਠਾਈ ਤਾਂ ਭਉ ਕੇਹਾ ਕਾੜਾ ਜੀਓ। ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਬੜੀ ਪਿਆਰੀ ਬਾਤ ਲਿਖੀ ਹੈ, ਬਹੁਤ ਪਿਆਰੀ ਬਾਤ ਲਿਖੀ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਕਹਿੰਦੇ ਇੱਕ ਜੋਗੀ ਬੜੀ ਭਾਰੀ ਤਪੱਸਿਆ ਕਰਕੇ ਉਹਨੇ ਸੋਚਿਆ ਦੁਨੀਆ 'ਚ 100 ਤਰ੍ਹਾਂ ਦੇ ਝਮੇਲੇ, 100 ਤਰ੍ਹਾਂ ਦਾ ਰੋਣਾ, 100 ਤਰ੍ਹਾਂ ਦੀ ਭਟਕਣਾ ਹੈ। ਕਿੱਡਾ ਚੰਗਾ ਹੋਵੇ ਜਿਵੇਂ ਇਕੱਲਾ ਇਕਾਂਤ ਵਿੱਚ ਬੈਠ ਕੇ ਰੱਬ ਦੀ ਯਾਦ ਵਿੱਚ ਜੁੜਾਂ। ਉਹ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਛੱਡ ਕੇ ਘਰ ਪਰਿਵਾਰ ਨੂੰ ਕੁਰਾਹੇ ਪੈ ਤੁਰਿਆ। ਸਿੱਖ ਦੇ ਉੱਤੇ ਕਿੱਡੀ ਵੱਡੀ ਰਹਿਮਤ ਹੈ ਵੀ ਉਹ ਪਰਿਵਾਰ ਵਿੱਚ ਰਹਿੰਦਾ ਹੈ। ਜਦੋਂ ਤੁਰਿਆ, ਬੜੇ ਪਿਆਰੇ ਬੋਲ ਨੇ, ਕਹਿੰਦੇ ਹਾ ਸ਼ੋਰ ਧੁਨੀ ਦਾ ਸੁਣ ਕੇ ਇੱਕ ਜੋਗੀ ਪਰਬਤ ਚੜ੍ਹਿਆ, ਬਨ ਪਰਬਤ ਲੰਘ ਉੱਚੇ ਨੀਵੇਂ ਜਾ ਕੰਦਰਾਂ ਵਿੱਚ ਬੜਿਆ। ਬਗਲ ਨਿਮਾਣੀ ਅਬਲਾ ਚੀਕੀ, ਕੋਈ ਕੋਲ ਲੋੜਵੰਦ, ਕੋਈ ਧੀ ਬੱਚੀ ਕੁਰਲਾਈ। ਬਗਲ ਨਿਮਾਣੀ ਅਬਲਾ ਚੀਕੀ, ਪਰ ਉਸ ਗੱਲ ਨਾ ਗੌਲੀ। ਕਠਨ ਤਪੱਸਿਆ ਤਪ ਕਰ ਭਾਰੀ, ਜਦੋਂ ਉਚੇਰਾ ਚੜ੍ਹਿਆ। ਦਾਤੇ ਦੇ ਦਰ ਬੰਦ ਸੀ ਬੂਹਾ, ਜਦ ਰੱਬ ਦੇ ਘਰ ਗਿਆ ਉੱਥੇ ਅੱਗੇ ਬੂਹਾ ਬੰਦ ਹੈ। ਦਾਤੇ ਦੇ ਦਰ ਬੰਦ ਸੀ ਬੂਹਾ, ਲਿਖਿਆ ਸੀ ਮੁੜ ਜਾ ਤੂੰ। ਕਾਫਰ ਹਠੀ ਕਮੀਨੇ ਪਾਜੀ, ਉਹ ਆਪਣੇ ਆਪ ਨੂੰ ਧਰਮੀ ਸਮਝਦਾ ਹੈ। ਕਾਫਰ ਹਠੀ ਕਮੀਨੇ ਪਾਜੀ, ਨਾ ਬੂਹਾ ਖੜਕਾ ਤੂੰ। ਦੁਨੀਆ ਦਾ ਨਾ ਦਰਦ ਵੰਡਾਇਆ, ਤੂੰ ਕਦੇ ਕਿਸੇ ਰੋਂਦੇ ਨੂੰ ਹਸਾਇਆ ਹੀ ਨਹੀਂ, ਕਦੇ ਕਿਸੇ ਭੁੱਖੇ ਨੂੰ ਰਜਾਇਆ ਹੀ ਨਹੀਂ, ਕਦੇ ਕਿਸੇ ਵਿਛੜੇ ਨੂੰ ਮਿਲਾਇਆ ਹੀ ਨਹੀਂ। ਤੂੰ ਕਾਹਦਾ ਧਰਮੀ ਹੋ ਬੰਦਿਆ। ਕਾਫਰ ਹਠੀ ਕਮੀਨੇ ਪਾਜੀ, ਨਾ ਬੂਹਾ ਖੜਕਾ ਤੂੰ। ਦੁਨੀਆ ਦਾ ਨਾ ਦਰਦ ਵੰਡਾਇਆ, ਦੀਨ ਬੰਦ ਚਾਹੇ ਮਿਲਣਾ। ਜਾ ਪਹਿਲਾਂ ਦੁਖੀਆਂ ਦੇ ਵਿਹੜੇ, ਫਿਰ ਮੇਰੇ ਵੱਲ ਆ ਤੂੰ। ਕਹਿਣ ਲੱਗੇ ਪਹਿਲਾਂ ਕਿਸੇ ਗਰੀਬ ਦੀ ਮਦਦ ਕਰਕੇ ਆ, ਫਿਰ ਤੂੰ ਮੇਰੇ ਘਰ ਆਈ, ਤੂੰ ਕਬੂਲ ਪੈ ਸਕੇਗਾ। ਆਓ ਪਿਆਰ ਵਾਲਿਓ, ਗੁਰੂ ਚਰਨਾਂ ਵਿੱਚ ਜੁੜ ਕੇ ਆਪਾਂ ਇੱਕ ਗੱਲ ਸ਼ੁਕਰ ਕਰੀਏ ਪਾਤਸ਼ਾਹ ਦਾ, ਮਾਲਕ ਤੂੰ ਕਿੱਡੀ ਵੱਡੀ ਕਿਰਪਾ ਕੀਤੀ। ਲੋਕ ਘਰਾਂ ਤੋਂ ਭੱਜ ਕੇ ਜੰਗਲਾਂ ਨੂੰ ਜਾ ਰਹੇ ਸੀ, ਪਰ ਤੂੰ ਜੰਗਲਾਂ ਤੇ ਭੋਰਿਆਂ 'ਚ ਬੈਠਿਆਂ ਨੂੰ ਵਾਪਸ ਗੁਰਸਿੱਖੀ ਦੇ ਵਿਹੜੇ ਵਿੱਚ ਲਿਆਂਦਾ। ਜਿਹੜੇ ਲੋਕ ਘਰ ਗ੍ਰਸਤੀਆਂ ਛੱਡ ਗਏ ਸਨ, ਉਹਨਾਂ ਨੂੰ ਤੂੰ ਵਾਪਸ ਘਰੇ ਲਿਆਂਦਾ। ਇਹਦੇ ਨਾਲ ਦੇ ਰਹਿੰਦੇ ਪੱਖ ਅਤੇ ਬਾਕੀ ਇੱਕ ਲਮੇਰਾ ਪੰਧ ਹੈ ਹੁਣ ਆਪਣਾ ਕਈ ਦਿਨਾਂ ਦਾ, ਉਹਦੇ 'ਚੋਂ ਲਾਵਾਂ ਦੀ ਵੀ ਵਿਆਖਿਆ ਹੋਵੇਗੀ ਅਤੇ ਮੈਂ ਆਪਣੇ ਬੱਚਿਆਂ ਨੂੰ ਵੀ ਰਿਸ਼ਤੇ ਨਿਭਾਉਣ ਦੀਆਂ ਗੱਲਾਂ ਆਉਣ ਵਾਲੇ ਦਿਨਾਂ 'ਚ ਆਪਾਂ ਸਾਂਝੀਆਂ ਕਰਾਂਗੇ। ਇੰਨੀਆਂ ਹੀ ਬੇਨਤੀਆਂ ਕਬੂਲ ਕਰਨਾ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕੋ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ।
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੂ। ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੀ। ਪਾਰ ਬ੍ਰਹਮ ਪ੍ਰਭ ਆਇਆ ਉਤਰੀ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ कोई न जाने तुमरा अंत ऊँचे। सगल समग्री तुमरा सूत्र तारी। तुम ते हुए सो जो तुमरी गत मित तुम ही जाने। जपो जी सतनाम श्री वाहिगुरु। वाहिगुरु जी तिन्ने ताप निवारणहारा दुख हंता सुखरास। ताको बिघन न कहू लागै जाकी। प्रभ आज्ञा अरदास अरदास इक ओंकार। वाहिगुरु जी की फतेह। प्रथम भगवती सिमर कै गुरु नानक लिंग ते आए। फिर अंगद गुर ते अमरदास। रामदासा हुई सहाय अर्जन हर गोबिंद नाउ सिमरो। श्री हराय श्री हर कृष्ण ध्याई है जिस ठै शब्द हो जाए। तेग बहादुर सिमरया करन उन दयावै ताए। सब ताई होए सहाय। दसवां पातशाह गुरु गोबिंद सिंह साहिब जी सब ताई होए सहाय। दसां पातशाह जोत साहिब श्री गुरु ग्रंथ साहिब जी दे पाठ दर्शन दीदार दा ध्यान तरके बल जी। पंज प्यारिया चाहूँ सब जादिया चाली मुक्तिया। हटिया जपिया तपिया नाम जपिया वंड छकिया। देख चलाई ते गवाई देख के अनडठ किता। तिना दी कमाई दा ध्यान तरके बल जी।
ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ, ਆਰਿਆਂ ਨਾਲ ਚਰਾਏ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਨਾ ਸਦਕਵਾਨਾ ਦੀ ਕਮਾਈ ਦਾ ਧਿਆਨ ਤਰਕੇ ਬਲ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ, ਗੁਰ ਧਾਮਾਂ ਦਾ ਧਿਆਨ ਤਰਕੇ ਬਲ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਾਹ ਤਹਰ ਸ਼ਿਆਰੇ ਆਏ, ਤੋ ਦੇਖ ਤੇਗ ਫਤਿਹ। ਬਿਰਧ ਕੀ ਪੈਜਰੀ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੇਕ ਦਾਨ, ਭਰੋਸਾ ਦਾਨ, ਵਸਾਹੋ ਦਾਨ, ਦਾਨਾ ਸਰਦਾਨ ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ ਅੰਤਰਜਾਮੀ। ਸਤਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ, ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਸੇਵਾ ਸੰਭਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਸਤਿਗੁਰੂ ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਓ। ਆਪ ਜੀਆਂ ਦੇ ਬਖਸ਼ੇ ਉਦਮ ਸਦਕਾ, ਆਪ ਦੀਆਂ ਸਮੁੱਚੀਆਂ ਗੁਰਸਿੱਖ ਸੰਗਤਾਂ ਨੇ ਸੁਖਤ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸਜਾਏ। ਸੱਜਿਆਂ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਦਾਰ, ਰਹਿ ਰਸੋ ਦੇ ਪਾਠ ਉਪਰੰਤ ਗੁਰਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਗਾਇਨ ਕੀਤਾ ਗਿਆ। ਸਤਿਗੁਰੂ ਜੀ ਉਹ 40 ਲੜੀ ਦੇ ਤਹਿਤ ਗੁਰ ਇਤਿਹਾਸ, ਗੁਰ ਸ਼ਬਦ ਦੀ ਕਥਾ ਵਿਚਾਰਾਂ ਹੋਈਆਂ ਹਨ। 6 ਪੁਣਿਆਂ ਅਨਸਤੇ ਪਾਠ ਹੋਏ। 10 ਰਿਆਂ ਪਾਸੋਂ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਕੀਰਤਨ ਕਰਦੇ ਆ, ਗੁਰਬਾਣੀ ਦੀ ਇਤਿਹਾਸ ਦੀ ਕਥਾ ਵਿਚਾਰ ਕਰਦੇ ਆ, ਅਨਸ ਦੇ ਪਾਠ ਕਰਦੇ ਆ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਅੱਖਰ, ਵਾਧਾ ਘਾਟਾ, ਭੁੱਲ ਚੁੱਕ ਮੁਆਫ ਕਰਨੀ ਜੀ ਅੱਗੇ ਵਾਸਤੇ। ਸ਼ੁੱਧ ਬਾਣੀ ਪੜ੍ਹਨ ਦਾ, ਬਾਣੀ ਸਰਵਣ ਕਰਨ ਦਾ, ਬਲ ਬਖਸ਼ਿਸ਼ ਕਰਨਾ ਬਾਣੀ ਦਾ ਭਾਵ। ਸਮੂਹ ਆਈਆਂ ਸੰਗਤਾਂ ਦੇ ਹਿਰਦਿਆਂ ਮਨਾਂ ਅੰਦਰ ਸੋਵਣਾ, ਭਾਵਨਾਵਾਂ ਪੂਰੀਆਂ ਕਰਨੀਆਂ। ਦਰੋ ਕਰੋ ਨਾਮਦਾਨ, ਭਰੋਸਾ ਦਾਨ, ਬਖਸ਼ਿਸ਼ ਕਰਨਾ। ਜੋ ਸੰਗਤਾਂ ਨੇ ਸੰਧਿਆ ਸਮੇਂ ਦੇ ਦੀਵਾਨ ਵਿੱਚ ਸਤਿਗੁਰੂ ਜੀ ਉਹ ਚੱਲ ਕਰਕੇ ਹਾਜ਼ਰੀਆਂ ਭਰੀਆਂ, ਜਿਨ੍ਹਾਂ ਸੰਗਤਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਹਾਜ਼ਰੀਆਂ ਲਵਾਈਆਂ, ਸੰਗਤ ਕੀਤੀ, ਸਰਬੱਤ ਦੀਆਂ ਹਾਜ਼ਰੀਆਂ ਦਰ ਪਰਵਾਰ ਕਰਨੀਆਂ। ਦਰੋ ਕਰੋ ਨਾਮਦਾਨ, ਭਰੋਸਾ ਦਾਨ, ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਆਪਣੇ ਹੱਕ ਸੱਚ ਵਾਸਤੇ ਜੋ ਗੁਰੂ ਕੇ ਯੋਧੇ ਸੰਗਲਮੇ ਸਮੇਂ ਤੋਂ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਤਿੰਨਾਂ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ, ਸਿੰਘਾਂ ਦੀ ਚੜ੍ਹਦੀ ਕਲਾ, ਸਮੁੱਚੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਦੇ ਪਾਵਨ ਚਰਨਾਂ 'ਚ ਅਰਦਾਸ ਜੀ ਕਿਰਪਾ ਕਰਨੀ। ਸਮੁੱਚੇ ਪੰਥ ਨੂੰ, ਸਮੂਹ ਸਿੰਘਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਜੀ। ਭੋਗ ਦੇ ਸਮੇਂ ਆਪਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਸਮੁੱਚੀ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਰਕੇ ਹਾਜ਼ਰ ਹੈ। ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਕੜਾ ਪ੍ਰਸ਼ਾਦ। ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਕਦਮ ਸਵਾਸ ਚੱਲੇ ਸਫਲੇ ਕਰਨੇ, ਤਿਲ ਫਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ। ਕਰੋ ਕਿਰਪਾ ਬਖਸ਼ੋ ਪਾਵਨ ਹੁਕਮਨਾਮੇ,
ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ। ਸੁਖ ਹੋਵੇ, ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ, ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮੰਨ ਲਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੂਟਾ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ, ਖਾਲਸਾ ਕੀ ਰਹਿਣਾ। ख्वार होए सम लेंगे, बटे शरण जो ख्वार होए सम लेंगे। बोले सो निहाल। वाहिगुरु जी का श्री वाहिगुरु साहिब जीओ। वाहिगुरु जी तांडी बंद सो मैं कोई ना डिठा, तू नानक मन पाना। ओल कमाई तुस मित्र विचोले, जय मिलकंत पछाड़ा। सुखी बसा मस्किनिया, आप निवार तले। बड़े बड़े अहंकारियां, नानक गर्भ गले। सुख होटल गुर सेविया, अनस सहज सुपाए। दर्शन परस गुरु कै, जन्म मरण दुख जाए। सतनाम श्री वाहिगुरु साहिब जीओ। धनासुरी महला पंजवा। तुम दाते ठाकुर प्रतिपालक, नायक खसम हमारे। निमख निमख तुम ही प्रतिपालो, हम बारिक तुमरे तारे। तुम दाते ठाकुर प्रतिपालक, नायक खसम हमारे। निमख निमख तुम ही प्रतिपालो, हम बारिक तुमरे तारे। जेवा एक कमन गुण कहिए, बेसुमार बेअंत स्वामी। तेरो अंत ना किन्हीं लहिए। रहा कोट पराध हमारे खंडो, अनक विधि समझावो। हम ज्ञान अल्प मत थोरी, तुम आपन बिरद रखावो। तुमरी शरण
ਤੁਮਾਰੀ ਆਸਾ ਤੁਮ ਹੀ ਸਜਣ ਸੋਹਲੇ ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੋਹਲੇ ਰਾਖੋ ਰਾਖਣਹਾਰ ਦਿਆਲਾ ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਜੀ। ਸੋਹਲਾ ਰਾਗ ਗੁਰਦੀਪ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਾ ਕਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਗਾਵੋ ਸੋਹਿਲਾ। ਸਿਮਰੋ ਸਜਣਹਾਰੋ ਤੁਮ ਗਾਵੋ ਮੇਰੇ ਰਪੋ ਕਾ ਸੋਹਿਲਾ। ਹਵਾਰ ਜਿਤ ਸੋਹਿਲਾ ਸਦਾ ਕੋਈ ਰਹਾ। ਨਿਤ ਨਿਤ ਜੀਵਨ ਸਮਾਲਿਨ ਦੇਖ ਆਦਿਵਣਹਾਰ। ਰਦਾ ਨੈ ਕੀਮਤ ਨਾ ਪਵੈ ਸਦਾ ਤੇ ਕੌਣ ਸਮਾਰੋ। ਸੰਬਤ ਸਾਹ ਲਿਖਿਆ ਮਨ ਕਿਰਪਾਉ ਤੇਲੋ। ਦੇਹੋ ਸਜਣਿਆ ਸਿਸਣੀਆਂ ਜੋ ਹੋਵੈ ਸਭ ਸੁਮੇਲ। ਘਰ ਘਰ ਇਹੋ ਪਹੁੰਚਾ ਸਦਰ ਤੁਨ ਸਦਨਹਾਰਾ ਸਮਰੀਏ ਨਾਨਕ ਸੇ। ਦੇਵ ਰਾਗਾ ਸਮਹੱਲਾ ਪਹਿਲਾ। ਸ਼੍ਰੀ ਘਰ ਸ਼੍ਰੀ ਗੁਰ ਸ਼੍ਰੀ ਉਪਦੇਸ਼। ਗੁਰ ਗੁਰ ਏਕੋ ਵਿਸਨ ਇੱਕ ਬਾਬਾ ਜਕਰ ਕਰਤੇ ਕੀਰਤ ਹੋਏ। ਸੋ ਕਰ ਵਡਾਈ ਤੁਈ ਰਹਾਉ। ਵਿਸ ਵਿੱਚ ਸਿਆ ਘੜੀਆਂ ਪੈਰਾਂ ਤੀ ਵਾਰੇ।